ਅਜੇ ਵੀ ਜਿਹੜੇ ਇਹਨਾਂ ਦੇ ਆਈਡੀਆਲੋਗ ਨੇ, ਵਿਚਾਰਕ ਨੇ ਨਾਗਪੁਰ 'ਚ ਬੈਠੇ ਹੋਏ, ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਪਿਛਲੇ 11 ਸਾਲਾਂ 'ਚ ਖਾਸ ਤੌਰ ਤੇ 2014 ਤੋਂ ਜਦੋਂ ਮੋਦੀ ਬਣਿਆ ਔਰ 100 ਸਾਲ ਤੋਂ ਆਮ ਤੌਰ ਤੇ ਜਦੋਂ 1925 'ਚ RSS ਬਣਿਆ, ਇੰਨਾ ਐਂਟੀ ਮੁਸਲਮ ਔਰ ਪਿਛਲੇ 78 ਸਾਲਾਂ 'ਚ ਇੰਨਾ ਐਂਟੀ ਪਾਕਿਸਤਾਨ ਜ਼ਹਿਰ ਲੋਕਾਂ 'ਚ ਭਰਿਆ ਹੋਇਆ ਹੈ ਵੀ ਇਹੀ ਜਿਹੜਾ ਸੌਦਾ ਹੈ। ਚੀਨ ਵੱਲ ਤਾਂ ਮੂੰਹ ਨਹੀਂ ਕਰਦੇ, ਅਮਰੀਕਾ ਟਰੰਪ ਦਾ ਨਾਂ ਨਹੀਂ ਲੈ ਸਕਦੇ, ਚੀਨ ਦਾ ਵੀ ਨਾਂ ਨਹੀਂ ਲੈਂਦੇ, ਭਾਵੇਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਗਵਾਈ ਹੋਈ ਹੈ। ਲੇਕਿਨ ਉਹਨਾਂ ਨੂੰ ਇਹ ਲੱਗਦਾ ਵੀ ਜੇ ਤੁਸੀਂ ਪਾਕਿਸਤਾਨ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਲਾਈਨ ਰੱਖੋ ਤੇ ਫਿਰ ਜਿਹੜਾ ਹੈ ਉਹ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਵਾਪਸ ਮੁੜ ਸਕਦਾ ਹੈ। ਕਿਵੇਂ ਲਗਾਤਾਰਤਾ ਨਾਲ ਬਾਰ-ਬਾਰ ਕਦੇ ਫੌਜੀ ਚੀਫ ਦਵੇਦੀ ਰਾਹੀਂ ਝੂਠ ਬੁਲਾ ਰਹੇ ਨੇ, ਫਿਰ ਉਹ ਬਦਸ਼ਕਲ ਜਿਹਾ 에ਅਰ ਫੋਰਸ ਚੀਫ ਜਿਹੜਾ ਦਾੜੀ ਕੱਟਾ ਰੱਖਿਆ ਹੋਇਆ ਅਮਰਪ੍ਰੀਤ ਸਿੰਘ, ਉਸ ਤੋਂ ਪ੍ਰੈਸ ਕਾਨਫਰੰਸ ਕਰਵਾਈ ਕਿ ਜੀ ਅਸੀਂ ਇਹ ਵੀ ਕੀਤਾ, ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਇਸਤੇਮਾਲ ਕੀਤੀ, ਅਸੀਂ ਇੰਨੇ ਕੀਤੇ। ख्वाजा आसिफ ਜਿਹੜੇ डिफेंस मिनिस्टर ਨੇ ਪਾਕਿਸਤਾਨ ਦੇ, ਉਹ ਉਹਨਾਂ ਦੀ ਬੜੀ ਕਲੀਅਰ ਉਹਨਾਂ ਦੀ ਇਸ ਦੇ ਉੱਤੇ ਪ੍ਰਤੀਕਿਰਿਆ, ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਇੰਡੀਆ ਨੂੰ, ਕੌਸ਼ਨ ਕੀਤਾ, ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਫਿਊਚਰ 'ਚ ਮਿਲਟਰੀ ਕਨਫਲਿਕਟ ਹੋਇਆ ਜਾਂ ਕੀਤਾ, ਤੁਸੀਂ ਦਿਲਵਦੀ ਕੀਤੀ, ਸੇਇੰਗ ਇੰਡੀਆ ਵੁੱਡ ਬੀ ਬਰੀਡ ਅੰਡਰ ਦਾ ਰੈਕੇਜ ਆਫ ਇਟਸ ਵਾਰ ਪਲੇਨ। ਉਹਨਾਂ ਨੇ ਕਿਹਾ ਵੀ ਦਾ ਸਟੇਟਮੈਂਟਸ ਆਫ ਦਾ ਇੰਡੀਅਨ ਮਿਲਟਰੀ ਐਂਡ ਪੋਲੀਟੀਕਲ ਲੀਡਰਸ਼ਿਪ ਆਰ ਏ ਫੇਲਡ ਅਟੈਂਪਟ ਟੂ ਰੀਸਟੋਰ देयर tarnished reputation after such a decisive defeat with a score of 0-6. If they try again, the score, God willing, will be far better than before. ਇਵੇਂ ਦੀਆਂ ਬਿਆਨਬਾਜ਼ੀਆਂ ਤੁਸੀਂ ਇੱਕ ਗੁਆਂਢੀ ਮੁਲਕ ਜਾਂ ਉਹਦੀ ਹੋਂਦ ਮਿਟਾ ਦੇਾਂਗੇ, ਉਹਦਾ ਇਹ ਕਰ ਦਿਆਂਗੇ, ਇਹ ਤਾਂ ਨਾਜ਼ੀਆਂ ਦੀ ਔਰ ਆਟੋਕ੍ਰੈਟਸ ਦੀ ਲੈਂਗੁਏਜ ਹੈ। ਫੌਜੀ ਚੀਫ ਔਰ ਹਵਾਈ ਚੀਫ ਨੂੰ ਵੀ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਵੀ ਇਹ ਜਿਹੜੇ ਤੁਹਾਡੇ ਭੜਕਾਊ ਬਿਆਨ ਨੇ ਇਹ ਫਿਊਚਰ ਦੇ ਵਿੱਚ ਵੱਡੇ ਪੈਮਾਨੇ ਤੇ ਤਬਾਹੀ ਦਾ ਕਾਰਨ ਬਣ ਸਕਦੇ ਨੇ। ਕਿ ਜੇ ਤੁਸੀਂ ਕੋਈ ਵੀ ਇਸ ਕਿਸਮ ਦੀ ਦਿਲਵਦੀ ਕੀਤੀ ਤੇ ਪਾਕਿਸਤਾਨ ਪਿੱਛੇ ਨਹੀਂ ਰਹੇਗਾ, ਅਸੀਂ ਬਿਨਾਂ ਕਿਸੇ ਹਿਚਕਿਚਾਹਟ ਦੇ ਇਸ ਦਾ ਕਰਾਰਾ ਜਵਾਬ ਦੇਵਾਂਗੇ। ਇਹੀ ਮੋਦੀ ਨੇ ਇੱਕ ਸਟੇਜ ਦੇ ਉੱਤੇ ਇਹਨਾਂ ਦੇ ਲਈ ਪਤਾ ਨਹੀਂ, ਜਾਂ ਤਾਂ ਇਹਨਾਂ ਨੂੰ ਬਿਲਕੁਲ ਅਕਲ ਨਹੀਂ ਹੈ ਜਾਂ ਪਤਾ ਹੀ ਨਹੀਂ ਹੈ ਵੀ ਇਹ ਕੀ ਗੱਲਾਂ ਕੀ ਕਰ ਰਹੇ ਨੇ, ਤੇ ਜੇ ਨਿਊਕਲੀਅਰ ਵਾਰ ਤੱਕ ਗੱਲ ਪਹੁੰਚਦੀ ਹੈ ਤੇ ਉਹਦੀ ਕੀ ਤਬਾਹੀ ਹੋਏਗੀ, ਕਿਉਂਕਿ ਇਹ ਤਾਂ ਆਪਣੇ ਝੂਠੇ ਹਿੰਦੂਤਵਾ ਦੇ ਪ੍ਰਾਈਡ 'ਚ ਜਿਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕੁਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੋਟ, ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਇਸ ਸਟੂਡੀਓ 'ਚ ਮੇਰਾ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਸ਼ਹੂਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ, ਸੁਨੱਖੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 6 ਅਕਤੂਬਰ 2025 22 ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪਰ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵੀਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾਦਨ ਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਵਰਕਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵੀਅਰਸ, ਜੇ ਤੁਸੀਂ TV 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਅਸੀਂ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਅਰਸ, ਹਮੇਸ਼ਾ ਤਰ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਕਲਾਮਾਜ਼ੂ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਤੇ ਬੀਬੀ ਜਸਵਿੰਦਰ ਕੌਰ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ TV 84 ਦੇ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ।
ਸੋ ਇਹ ਸਾਡੇ ਪੱਕੇ ਵਿਊਅਰ ਵੀ ਨੇ ਔਰ ਵੈਲ ਵਿਸ਼ਰ ਵੀ ਨੇ, ਆਲਵੇਜ਼ ਸਪੋਰਟ ਕਰਦੇ ਨੇ ਟੀਵੀ 84 ਨੂੰ। ਸੋ ਉਹਨਾਂ ਦਾ ਤਾਂ ਆਪਾਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਕਿ ਭਾਰਤ ਤੇ ਪਾਕਿਸਤਾਨ ਵਿਚਾਲੇ ਬਿਆਨਬਾਜ਼ੀ ਦੀ ਜਿਹੜੀ ਜੰਗ ਕਾਫੀ ਤੇਜ਼ ਹੋ ਰਹੀ ਹੈ ਔਰ ਪਿਛਲੇ ਦਿਨੀ ਭਾਰਤ ਦੇ ਰੱਖਿਆ ਮੰਤਰੀ ਅਤੇ ਫੌਜੀ ਮੁਖੀ ਨੇ ਪਾਕਿਸਤਾਨ ਨੂੰ ਦੁਨੀਆ ਦੇ ਨਕਸ਼ੇ ਤੋਂ ਗਾਇਬ ਕਰਨ ਦਾ ਜਿਹੜੀ ਧਮਕੀ ਹੈ ਉਹ ਦਿੱਤੀ ਸੀ। ਸੋ ਪਾਕਿਸਤਾਨ ਨੇ ਇਸ ਦਾ ਕਰਾਰਾ ਜਵਾਬ ਦਿੱਤਾ ਔਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਹੈ ਕਿ ਜੇ ਭਾਰਤ ਨੇ ਪਾਕਿਸਤਾਨ ਵੱਲ ਮੈਲੀ ਅੱਖ ਨਾਲ ਵੇਖਿਆ ਤਾਂ ਭਾਰਤ ਆਪਣੀ ਜੰਗੀ ਜਹਾਜ਼ਾਂ ਦੇ ਕਬਜ਼ੇ ਥੱਲੇ ਹੀ ਫਨਾ ਹੋ ਜਾਏਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅਸੀਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਭਾਈ ਗੁਰਦੇਵ ਸਿੰਘ, ਭੈਣ ਜੀ ਜਸਵਿੰਦਰ ਕੌਰ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਮੈਂ ਸਮਝਦਾ ਹਾਂ ਵੀ ਇਹਨਾਂ ਦੀ ਤਾਰੀਫ ਵਿੱਚ ਜੋ ਵੀ ਕਿਹਾ ਜਾਏ ਉਹ ਥੋੜ੍ਹਾ ਹੋਏਗਾ। ਬਿਲਕੁਲ। ਵੈਸੇ ਤਾਂ ਪਹਿਲੇ ਦਿਨ ਤੋਂ ਹੀ ਇਹ ਟੀਵੀ 84 ਦੇ ਨਾਲ ਖਲੋਤੇ ਔਰ ਪੰਥ ਨੂੰ ਪਿਆਰ ਕਰਦੇ ਨੇ। ਆਪਣਾ ਵੀ ਇਹਨਾਂ ਦਾ ਜੀਵਨ ਸੰਘਰਸ਼ 'ਚੋਂ ਗੁਜ਼ਰਿਆ। ਖਾਲਿਸਤਾਨ ਦੀ ਜਿਹੜੀ ਸਾਰੀ ਲੜਾਈ ਹੈ ਉਸ ਦਾ ਵੀ ਇਹ ਹਿੱਸਾ ਰਹੇ। ਡਾਕਟਰ ਰਣਜੀਤ ਸਿੰਘ ਹੋਰਾਂ ਦੇ ਤੁਰ ਜਾਣ ਤੋਂ ਬਾਅਦ ਇਹ ਬਿਲਕੁਲ ਲਾਈਕ ਏ ਰੌਕ ਆ ਕੇ ਨਾਲ ਖਲੋਤੇ ਨੇ, ਮੇਰੇ ਨਾਲ ਟਰੈਵਲ ਵੀ ਕਰਦੇ ਨੇ ਔਰ ਫਾਈਨੈਂਸ਼ੀਅਲੀ ਵੀ ਜਿਹੜਾ ਹੈ ਉਹ ਜਿੰਨੀ ਵੱਧ ਤੋਂ ਵੱਧ ਮਦਦ ਕਰ ਸਕਦੇ ਨੇ ਉਹ ਕਰਦੇ ਨੇ। ਅੱਜ ਦਾ ਪ੍ਰੋਗਰਾਮ ਅਸੀਂ ਉਹਨਾਂ ਵੱਲੋਂ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੀਵਨ ਸਾਥੀ ਜੇ ਨਾਲ ਸਪੋਰਟਿਵ ਹੋਏ ਤੇ ਰਾਹ ਜਿਹੜੀ ਹੈ ਉਹ ਸੁਖੱਲੀ ਹੋ ਜਾਂਦਾ ਹੈ, ਰਾਹ 'ਤੇ ਤੁਰਨਾ। ਭੈਣ ਜੀ ਜਸਵਿੰਦਰ ਕੌਰ ਵੀ ਪੂਰੀ ਤਰ੍ਹਾਂ ਪੰਥਕ ਨੇ, ਖਾਲਸਾ ਪੰਥ ਦੀ ਚੜ੍ਹਦੀ ਕਲਾ ਲੋਚਦੇ ਨੇ ਔਰ ਹਮੇਸ਼ਾ ਹੀ ਜਿਹੜਾ ਉਹ ਸਾਡੇ ਸਹਾਇਕ ਨੇ, ਮਦਦਗਾਰ ਨੇ। ਸੋ ਅਸੀਂ ਭਾਈ ਗੁਰਦੇਵ ਸਿੰਘ, ਭੈਣ ਜੀ ਜਸਵਿੰਦਰ ਕੌਰ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿਹੜਾ ਸਾਡਾ ਤਬਸਰਾ ਖਾਸ ਤੌਰ 'ਤੇ ਭਾਰਤ ਪਾਕਿਸਤਾਨ ਸਬੰਧਾਂ ਨੂੰ ਲੈ ਕੇ ਔਰ ਭਾਰਤ ਦੀ ਜ਼ਹਿਨੀ ਬਿਮਾਰੀ ਜਿਹੜੀ ਕਿ ਨਾ ਉਹਨਾਂ ਨੇ ਇਸਲਾਮ ਨੂੰ ਕਦੇ ਐਕਸੈਪਟ ਕੀਤਾ 1000 ਸਾਲ ਤੋਂ, ਨਾ ਉਹਨਾਂ ਨੇ ਪਾਕਿਸਤਾਨ ਨੂੰ ਐਕਸੈਪਟ ਕੀਤਾ, ਉਸ ਨੂੰ ਕਿਉਂਕਿ ਉਸ ਦੇ ਕਰੋਨਿਕ ਬਿਮਾਰੀ ਦੇ ਸਿੰਪਟਮਸ ਨੂੰ ਅਸੀਂ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ। ਇਸ ਲਈ ਜਦੋਂ ਵੀ ਕੋਈ ਭਾਰਤੀ ਸਟੇਟ ਦਾ ਟਕਰਾਅ ਪਾਕਿਸਤਾਨ ਨਾਲ ਹੁੰਦਾ ਹੈ ਜਾਂ ਵਿਦਨ ਕੰਟਰੀ ਘੱਟ ਗਿਣਤੀਆਂ ਦੇ ਨਾਲ, ਉਹ ਕਸ਼ਮੀਰੀ ਹੋਣ, ਨਾਗੇ ਹੋਣ, ਮੀਜ਼ੋ ਹੋਣ, ਈਸਾਈ ਔਰ ਦਲਿਤ ਵਰਗ, ਅਸੀਂ ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ, ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਫਰੋਮ ਵੇਅਰ ਦੇ ਆਰ ਕਮਿੰਗ। ਔਰ ਇਹੀ ਕਾਰਨ ਹੈ ਕਿ ਜਦੋਂ ਅਸੀਂ ਪਾਕਿਸਤਾਨ ਨਾਲ ਸੰਬੰਧਿਤ ਜਿਹੜਾ ਇਹਨਾਂ ਦਾ ਰਵੱਈਆ ਔਰ ਖ਼ਾਸ ਤੌਰ 'ਤੇ ਜਿਵੇਂ ਬੌਂਦਲੇ ਹੋਏ ਨੇ, ਜਿਵੇਂ ਇੱਕ ਜਿਹੜਾ ਬੰਦਾ ਬਿਲਕੁਲ ਹਾਰਿਆ ਹੁੰਦਾ ਹੈ, ਪਹਿਲਾਂ ਤਾਂ ਜਿਹੜਾ ਇੱਕ ਭੂਤਰਿਆ ਹੁੰਦਾ ਹੈ, ਭੂਤਰਿਆ ਜਾ ਕੇ ਕਿਸੇ ਦੇ ਗਲ ਪੈਂਦਾ ਤੇ ਜਦੋਂ ਅੱਗੋਂ ਛਿੱਤਰ ਵਰਦਾ ਤੇ ਫਿਰ ਉਹ ਕਮਲਿਆਂ ਵਾਂਗ ਪਿੱਛੇ ਨੂੰ ਦੌੜਦਾ ਹੈ ਤੇ ਨਾਲ ਦੀ ਨਾਲ ਉਹ ਇਹ ਵੀ ਕਹਿ ਰਿਹਾ ਹੁੰਦਾ ਵੀ ਜਿੱਤ ਗਏ ਤੇ ਨਾਲ ਦੀ ਨਾਲ ਕਿਸੇ ਦੇ ਕੰਨਾਂ 'ਚ ਇਹ ਵੀ ਕਹਿ ਰਿਹਾ ਹੁੰਦਾ ਕਿ ਬੱਗੀ ਅੱਖੀ ਮਰਵਾ ਦਿੱਤਾ। ਸੋ ਜੇ ਭਾਰਤ ਦਾ ਜਾਂ ਉਹਨਾਂ ਦੇ ਹਾਕਮਾਂ ਦਾ, ਉਹਨਾਂ ਦੇ ਫੌਜ ਦੇ ਉਹ 에ਅਰ ਫੋਰਸ ਚੀਫ ਦੀ ਬਰੀਫਿੰਗ ਹੋਏ ਜਿਹੜੀ ਪਿਛਲੀ ਫਰਾਈਡੇ ਸੀ, ਜਾਂ ਉਹਨਾਂ ਦਾ ਚੀਫ ਜਨਰਲ ਦਵੇਦੀ ਜਿਹੜਾ ਉਸਨੇ ਅਨੂਪਗੜ੍ਹ ਰਾਜਸਥਾਨ ਦੇ ਵਿੱਚ ਜਿਸ ਕਿਸਮ ਦੀ ਬਿਆਨਬਾਜ਼ੀ ਕੀਤੀ, ਜਾਂ ਉਸ ਤੋਂ 2 ਦਿਨ ਪਹਿਲਾਂ ਭਾਰਤ ਦੇ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਨੇ ਜਿੱਥੇ ਕਿ ਉਹ ਦੁਸਹਿਰੇ ਦੇ ਮੌਕੇ ਰਨ ਆਫ ਕੱਛ, ਜਿਹਨੂੰ ਸਰ ਕ੍ਰੀਕ ਜਿਹੜਾ ਕਿਹਾ ਜਾਂਦਾ ਕਿਉਂਕਿ ਸਰ ਕ੍ਰੀਕ ਇੱਕ ਸਟ੍ਰਿਪ ਹੈ, ਇਹ ਤਾਂ ਅੰਗਰੇਜ਼ ਗੋਰੇ ਦੇ ਨਾਂ 'ਤੇ ਸਰ ਕ੍ਰੀਕ ਨਾਂ ਹੈ। ਇਹ ਇਸ ਤੋਂ ਪਹਿਲਾਂ ਇਸ ਨੂੰ ਵਣ ਗੰਗਾ ਵੀ ਕਿਹਾ ਜਾਂਦਾ ਸੀ। ਇੱਕ ਬੜਾ ਜਿਹੜਾ ਬਿਲਕੁਲ ਦਲਦਲ ਭਰਿਆ ਇਲਾਕਾ ਹੈ। ਇਸ ਦੇ ਉੱਤੇ ਅਸੀਂ ਕਿਸੇ ਦਿਨ ਗੱਲ ਕਰਾਂਗੇ ਕਿ ਇਹ ਸਰ ਕ੍ਰੀਕ ਦਾ ਰੌਲਾ ਕੀ ਹੈ। ਲੇਕਿਨ ਉੱਥੇ ਜਾ ਕੇ ਦੁਸਹਿਰੇ ਦੇ ਮੌਕੇ, ਜਿਹਨੂੰ ਵਿਜੇ ਦਸ਼ਮੀ ਇਹ ਕਹਿੰਦੇ ਨੇ, ਸ਼ਸਤਰ ਪੂਜਾ ਦੇ ਨਾਂ ਥੱਲੇ ਜਿਹੜੀ ਲੇਟੈਸਟ ਇਹਨਾਂ ਦੀ ਵੈਪਨਰੀ ਸੀ ਉਹਦੇ ਉੱਤੇ ਵੀ ਜਾ ਕੇ ਸੰਦੂਰ ਲਾਇਆ, ਪੂਜਾ ਕੀਤੀ। ਜਿਹੋ ਜਿਹੀ ਪੂਜਾ ਰਾਜਨਾਥ ਸਿੰਘ ਨੇ ਫਰਾਂਸ ਦੇ ਵਿੱਚ ਜਦੋਂ ਰਾਫੇਲ ਲੈਣ ਗਿਆ
ਤੇ ਜਿਹੜਾ ਰਾਫੇਲ ਬਾਅਦ ਦੇ ਵਿੱਚ ਪਾਕਿਸਤਾਨ ਨੇ 7 8 9 10 ਮਈ ਦੀ ਜੰਗ ਵਿੱਚ ਸੁੱਟਿਆ, ਇੱਕ ਰਾਫੇਲ ਦੇ ਉੱਤੇ ਉਹਨੇ ਗੰਢਾ ਰੱਖਿਆ, ਹਰੀਆਂ ਮਿਰਚਾਂ ਰੱਖੀਆਂ, ਪੂਜਾ ਕੀਤੀ। ਪਤਾ ਨਹੀਂ ਪੂਜਾ 'ਚ ਮੰਤਰ ਪੁੱਠਾ ਪੜਿਆ ਗਿਆ ਕਿ ਰਾਫੇਲ ਜਿਹੜਾ ਉਹ ਚੁਫਾੜ ਡਿੱਗਿਆ। ਔਰ ਜ਼ਾਹਰ ਹੈ ਕਿ ਇਹ ਹੁਣ ਕੋਈ ਵਰਲਡ ਨੋਨ ਹੈ, ਜਿਹਨੂੰ ਕਹਿੰਦੇ ਵੀ ਜੱਗ ਜਾਣਦਾ ਵਾਲਾ ਹਾਲ ਹੈ। ਔਰ ਉਹ ਸਾਰੇ ਤੋਂ ਬਾਅਦ ਕਿਉਂਕਿ ਇਹ ਇਹਨਾਂ ਦਾ ਹੀ ਕੁਕਰਮ ਸੀ, ਕਿਉਂਕਿ ਪਹਿਲਾਂ ਇਹਨਾਂ ਨੇ ਜੋ 22 ਅਪ੍ਰੈਲ ਨੂੰ ਪਹਿਲਗਾਮ ਫਾਲਸ ਫਲੈਗ ਆਪਰੇਸ਼ਨ ਕੀਤਾ, ਇਹ ਵੀ ਇਹਨਾਂ ਦਾ ਸੀ, ਕਿਉਂਕਿ ਜਿਹੜੀ ਦਲਦਲ ਦੇ ਵਿੱਚ ਫਸੇ ਹੋਏ ਨੇ, ਜਿਨ੍ਹਾਂ 'ਚ ਖਾਸ ਤੌਰ 'ਤੇ ਜਿਵੇਂ ਪਿਛਲੇ 7-8 ਮਹੀਨਿਆਂ ਤੋਂ ਹੀ ਪ੍ਰੈਜ਼ੀਡੈਂਟ ਟਰੰਪ ਨੇ ਉਹਨਾਂ ਨੂੰ, ਜਿਵੇਂ ਪਹਿਲਾਂ ਤਾਂ ਇਹਨਾਂ ਨੂੰ ਲੱਗਦਾ ਸੀ ਕਿ ਅਸੀਂ ਇਹ ਤਾਂ ਮੇਨ ਰਿੰਗ ਦੇ ਵਿੱਚ ਬਿਨਾਂ ਲੜੇ ਹੀ ਜਿਹੜੇ ਉਹ ਜੇਤੂ ਵਾਂਗ ਫਿਰਦੇ ਸੀ ਕਿ ਟਰੋਫੀ ਇਹਨਾਂ ਦੀ ਹੈ। ਔਰ ਟਰੰਪ ਨੇ ਇਹੀ ਨਹੀਂ ਵੀ ਉਹਨਾਂ ਨੂੰ ਉੱਥੋਂ ਮੁੱਖ ਰਿੰਗ 'ਚੋਂ ਕੱਢ ਕੇ ਲਿਆ ਕੇ ਫਿਰ ਉਹ ਜਿਵੇਂ ਹੁੰਦਾ ਵੀ ਖੂੰਜੇ 'ਚ ਲਿਜਾ ਕੇ ਮਾਰ ਮੁੱਕੇ ਜਿਹੜਾ ਨੱਕ ਵੀ ਜਿਹੜਾ ਉਹਦੀ ਹੱਡੀ ਤੋੜ ਦਿੱਤੀ ਔਰ ਪੁੱਠੇ ਕਰਤਾ। ਔਰ ਉਹ ਐਕਸ਼ਨਸ ਅਸੀਂ ਬਿਆਨ ਕਰਦੇ ਹੀ ਹਾਂ। ਉਹ ਭਾਵੇਂ 25% ਟੈਰਿਫ ਲਾਉਣਾ ਸੀ ਉਹਦੇ 'ਤੇ, ਹੋਰ 25% ਫਾਈਨ ਕਿ ਜੀ ਯੂਕਰੇਨ ਦਾ ਤੁਸੀਂ ਕਰੂਡ ਆਇਲ ਬਾਏ ਕਰ ਰਹੇ ਹੋ, ਔਰ ਉਸ ਨੂੰ ਈਵਨ ਯੂਕਰੇਨ ਵਾਰ ਨੂੰ ਟਰੰਪ ਔਰ ਉਹਦੇ ਐਡਵਾਈਜ਼ਰਸ ਨੇ ਮੋਦੀਜ਼ ਵਾਰ ਕਿਹਾ। ਫਿਰ ਗੱਲ ਇੱਥੇ ਨਹੀਂ ਰੁਕੀ, ਜਿਸ ਅੰਦਾਜ਼ ਦੇ ਵਿੱਚ H1B ਵੀਜ਼ੇ ਜਿਹੜੇ ਉਹਨਾਂ ਦੀ, ਜੇ ਇਹ ਕਿਹਾ ਜਾਏ ਕਿ ਫੋਰਨ ਕਰੰਸੀ ਦੇ ਮਾਮਲੇ 'ਚ ਜੇ ਕੋਈ ਸਭ ਤੋਂ ਵੱਡਾ ਉਹਨਾਂ ਦਾ ਦੀ ਲਾਈਫ ਲਾਈਨ ਹੈ, ਜਿਹਦੇ ਸਭ ਤੋਂ ਜ਼ਿਆਦਾ 20 ਬਿਲੀਅਨ ਐਂਡ ਈਵਨ ਬਿਯੋਂਡ ਜਿਹੜੀ ਸਿੱਧਾ ਪੈਸਾ ਆਉਂਦਾ ਹੈ। ਔਰ ਇਕੱਲਾ ਇਹੀ ਨਹੀਂ, ਕਿਉਂਕਿ ਉਹਦੇ ਰਾਹੀਂ H1B ਵੀਜ਼ੇ ਜਿਹੜਾ 2024 ਦੇ ਵਿੱਚ 72% ਭਾਰਤੀਆਂ ਨੂੰ ਮਿਲੇ। ਇੱਥੋਂ ਦੀਆਂ ਵੱਡੀਆਂ IT ਸੈਕਟਰ ਸਿਲੀਕਨ ਵੈਲੀ 'ਚ ਵੀ ਆ ਕੇ ਇਹਨਾਂ ਨੇ ਕਬਜ਼ਾ ਕੀਤਾ। ਔਰ ਕਿਉਂਕਿ ਜਿਹੜਾ ਸੌਫਟਵੇਅਰ ਜਾਂ ਜਿਸ ਫੀਲਡ ਦੇ ਵਿੱਚ IT ਸੈਕਟਰ 'ਚ ਆਏ, ਉਹਨਾਂ ਦੀ ਐਕਸੈਸ ਸਾਰੀ ਡਾਟੇ ਤੱਕ ਔਰ ਦੂਸਰੀ ਹੁੰਦੀ ਹੈ, ਇਹਨਾਂ ਨੇ ਹਰ ਲੈਵਲ ਦੇ ਉੱਤੇ ਇੱਥੇ ਸਕੈਮ ਕੀਤੇ। ਕਿੰਨੀ ਇਨਵੈਸਟੀਗੇਸ਼ਨਸ ਹੁਣ ਚੱਲ ਰਹੀਆਂ ਨੇ। ਫਿਰ ਭਾਈ ਭਤੀਜਾਵਾਦ ਵੀ ਦੇ ਥੱਲੇ ਕੀਤਾ, 6 ਮਹੀਨੇ ਦੇ ਕੋਰਸ, ਕੋਈ ਕਰਨਾਟਕਾ, ਕੋਈ ਤੇਲੰਗਾਨਾ, ਕੋਈ ਆਂਧਰਾ, ਕੋਈ ਤਮਿਲਨਾਡੂ 'ਚੋਂ ਕਰਵਾ ਕੇ ਇੱਥੇ ਲੱਖ $1.5 ਲੱਖ ਦੇ ਪੈਕੇਜ ਦੇ ਉੱਤੇ ਆਪਣੇ ਰਿਸ਼ਤੇਦਾਰ ਲਿਆਂਦੇ। ਔਰ ਈਵਨ ਵਿਦਨ ਇੱਥੇ ਵੀ ਇਹਨਾਂ ਨੇ ਜਿਹੜਾ ਉਹ ਛੂਤ ਰੱਖੀ, ਕਿਉਂਕਿ ਆਪਣੇ ਪੂਰੇ ਹਾਈ ਕਾਸਟ ਬ੍ਰਾਹਮਣਾਂ ਨੂੰ ਔਰ ਸਵਰਨ ਜਾਤੀਆਂ ਨੂੰ ਭਰਿਆ, ਜਿਨ੍ਹਾਂ IT ਕੰਪਨੀਆਂ ਦੇ ਖਿਲਾਫ ਈਵਨ ਜਿਹੜੇ ਲਾਸੂਟ ਬੇ ਏਰੀਆ ਦੇ ਵਿੱਚ ਹੋਏ ਨੇ ਕਿ ਭਾਈ ਇਹ ਕਿਵੇਂ ਜਿਹੜੇ ਪਛੜਾ ਵਰਗ ਹੈ ਜਾਂ ਦਲਿਤ ਹੈ ਉਹਨਾਂ ਦੇ ਨਾਲ ਕਿਵੇਂ ਡਿਸਕ੍ਰਿਮੀਨੇਟ ਕਰਦੇ ਨੇ। ਪਰ ਇੱਕੋ ਐਕਸ਼ਨ ਦੇ ਨਾਲ H1B ਦੇ ਉੱਤੇ ਜਿਹੜਾ ਪਹਿਲਾਂ ਤਾਂ ਉਸ ਦੀ ਇਨਵੈਸਟੀਗੇਸ਼ਨ ਵੀ ਸਕੈਮਸ ਦੀ ਚੱਲ ਰਹੀ ਹੈ। $1 ਲੱਖ ਜਿਹੜੀ ਹੈ ਐਂਟਰੀ ਦੇ ਲਈ, ਜਿਹੜਾ ਨਵੇਂ ਸਾਲ ਤੋਂ ਜਿਹੜੀ ਫੀਸ ਦੇਣੀ ਹੋਏਗੀ, ਉਹਨੇ ਵੀ ਇਹਨਾਂ ਨੂੰ ਬੰਦਲਾ ਕੇ ਰੱਖ ਦਿੱਤਾ। ਔਰ ਫਿਰ ਲਗਾਤਾਰਤਾ ਨਾਲ ਜਿਵੇਂ ਟਰੰਪ ਔਰ ਉਹਨਾਂ ਦੇ ਐਡਵਾਈਜ਼ਰਸ ਨੇ, ਈਵਨ ਮਿਸਟਰ ਪੀਟਰ ਨੋਵੇਰੋਕ ਉਹਨਾਂ ਦਾ ਨਾਂ ਹੈ, ਜਿਹਨੇ ਇਹ ਕਿਹਾ ਕਿ ਵੀ ਇਹ ਭਾਰਤ ਦੇ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਵੀ ਇਹ ਜਿਹੜੇ ਬ੍ਰਾਹਮਣ ਨੇ, ਇਹਨਾਂ ਦੀਆਂ ਜੇਬਾਂ ਕਿਵੇਂ ਭਰ ਰਹੀਆਂ ਨੇ, ਕਿਵੇਂ ਐਕਸਪਲੋਇਟ ਹੋ ਰਹੇ ਨੇ। ਔਰ ਇਸ ਸਾਰੇ ਦੇ ਚੱਲਦਿਆਂ ਈਵਨ ਪ੍ਰੈਜ਼ੀਡੈਂਟ ਟਰੰਪ ਵੱਲੋਂ ਇੰਡੀਆ ਨੂੰ ਇਹ ਉਹਨਾਂ ਦੀ ਇਕੋਨਮੀ ਨੂੰ ਡੈਡ ਇਕੋਨਮੀ ਕਹਿਣਾ, ਔਰ ਜਦੋਂ ਮੋਦੀ ਜਿਹੜਾ ਭੱਜਿਆ ਜਾ ਕੇ ਦੱਸਣਾ ਤਾਂ ਅਮਰੀਕਾ ਨੂੰ ਚਾਹੁੰਦਾ ਸੀ ਕਿ ਜੀ ਦੇਖੋ ਹੁਣ ਅਸੀਂ ਜਿਹੜਾ ਤੁਹਾਡੇ ਨਾਲ ਨਹੀਂ, ਫਿਰ ਅਸੀਂ ਇੱਧਰ ਆ ਜਾਵਾਂਗੇ ਰਸ਼ੀਆ ਔਰ ਚਾਈਨਾ ਦਾ। ਉਹਨੇ ਟਰੰਪ ਨੇ ਰਾਦਰ ਰਿਡੀਕਿਊਲ ਕੀਤਾ, ਸੈਟਰ ਕੀਤਾ ਕਿ ਵੀ ਇਹ ਹੁਣ ਪੁਤਿਨ ਔਰ ਸ਼ੀ ਜਿਨਪਿੰਗ ਦੀ ਕੰਪਨੀ 'ਚ ਮੋਦੀ ਹੈ ਔਰ ਡੈਡ ਇਕੋਨਮੀ ਵਾਲਾ ਇੰਡੀਆ ਐਂਡ ਗੁੱਡ ਲੱਕ। ਸੋ ਹਾਲਾਂ ਉਸ ਤੋਂ ਬਾਅਦ ਇਹਨਾਂ ਨੇ ਫਿਰ ਪੀਯੂਸ਼ ਗੋਇਲ ਨੂੰ ਭੇਜਿਆ ਟ੍ਰੇਡ ਡੀਲ ਦੇ ਲਈ ਅਮਰੀਕਾ 'ਚ। S ਜੈਸ਼ੰਕਰ ਵੀ ਆਇਆ ਔਰ ਇਹ UN ਜਨਰਲ ਅਸੈਂਬਲੀ ਦੇ ਵੇਲੇ ਵੀ ਹਾਲਾਂ ਕੋਈ ਅਦਰ ਦੈਨ ਕਿ 1-to-1 ਮੀਟਿੰਗ S ਜੈਸ਼ੰਕਰ ਦੀ ਜਿਹੜੀ ਹੈ ਉਹ ਮਾਰਕੋ ਰੂਬੀਓ ਦੇ ਨਾਲ ਹੁੰਦੀ ਹੈ। ਔਰ ਜਦੋਂ ਤੁਸੀਂ ਉਹਨਾਂ ਦੀ ਬਾਡੀ ਲੈਂਗੁਏਜ ਦੇਖਦੇ ਹੋ, ਪ੍ਰੈਸ ਕਾਨਫਰੰਸ ਦੇਖਦੇ ਹੋ, ਕੁਛ ਵੀ ਹਾਸਲ ਨਹੀਂ ਹੋਇਆ। ਔਰ ਹੁਣ ਜਦੋਂ ਅਸੀਂ ਦੇਖਦੇ ਹਾਂ ਕਿ ਕਿਤੇ S ਜੈਸ਼ੰਕਰ ਜਾ ਕੇ ਕਹਿ ਰਿਹਾ ਹੈ ਕਿ ਜੀ ਅਮਰੀਕਾ ਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਵੀ ਉਹ ਸਾਡੇ ਨਾਲ ਸਮਝੌਤੇ 'ਚ ਰੈੱਡ ਲਾਈਨ ਕ੍ਰਾਸ ਨਾ ਕਰਨ। ਕਿਆ ਪਿੱਦੀ ਕਾ ਸ਼ੋਰਬਾ, ਕਿਸ ਲੈਵਲ ਦੀਆਂ ਜਿਹੜਾ ਗੱਲਾਂ ਕਰ ਰਹੇ ਨੇ। ਔਰ ਨਾਲ ਦੀ ਨਾਲ ਇਹ ਵੀ ਜਿਹੜਾ ਉਹਨਾਂ ਦੇ ਵਜ਼ੀਰ ਲੱਗੇ ਹੋਏ ਨੇ ਇਸ ਕੰਮ ਦੇ ਉੱਤੇ, ਰਾਜਨਾਥ ਸਿੰਘ ਅੱਜ ਕੱਲ੍ਹ ਸਭ ਤੋਂ ਵੱਡਾ ਝੂਠ ਬੋਲਣ ਤੇ ਲਾਇਆ ਹੋਇਆ ਕਿ ਜੀ 2038 ਤੱਕ ਸਾਡੀ ਇਕੋਨਮੀ ਦੁਨੀਆ ਦੀ ਸੈਕੰਡ ਵੱਡੀ ਇਕੋਨਮੀ ਬਣ ਜਾਏਗੀ ਔਰ
ਸਾਡੀ ਫਲਾਣੀ ਪਾਵਰ ਤੇ ਹਾਲਾਂ ਰੁਪਈਆ ਇਹਨਾਂ ਦਾ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ ਆਲਰੇਡੀ 88 ਤੋਂ ਥੱਲੇ 99 ਤੱਕ ਜਾਣ ਵਾਲਾ ਹੈ। ਔਰ ਇਹ ਜਿਹੜੇ ਇਹਨਾਂ ਦੇ ਐਕਸਪਰਟ ਨੇ ਇਸ ਫੀਲਡ ਦੇ ਉਹਨਾਂ ਦਾ ਕਹਿਣਾ ਵੀ ਇਹ ਤਾਂ ਰਿਜ਼ਰਵ ਬੈਂਕ ਚੋਂ ਕੱਢ ਕੇ ਮਨੀ ਸੁੱਟ ਰਹੇ ਨੇ ਡਾਲਰ ਵਿੱਚ ਜਿਹਨੂੰ ਰੁਪਏ ਨੂੰ ਸਟੇਬਲ ਕਰਨ ਲਈ ਤਾਂ ਕਿ ਪੈਨਿਕ ਨਾ ਹੋਏ, ਕਿਉਂਕਿ ਬਿਹਾਰ ਦੀਆਂ ਚੋਣਾਂ ਵੀ ਆ 9 ਨਵੰਬਰ ਕੇ ਕਿੰਨੇ ਨੂੰ ਅਨਾਉਂਸ ਹੋਈਆਂ ਨੇ ਔਰ ਇਹਨਾਂ ਦੇ ਲਈ ਕਾਫੀ ਕੁਛ ਐਟ ਸਟੇਕ ਆ। ਉਹ ਤਾਂ ਇਹਨਾਂ ਨੂੰ ATM ਮਸ਼ੀਨਾਂ ਔਰ ਬੇਈਮਾਨੀ ਔਰ 60 ਲੱਖ ਤੋਂ ਜ਼ਿਆਦਾ ਵੋਟਾਂ ਇਹਨਾਂ ਨੇ ਬਿਹਾਰ 'ਚ ਕੱਟੀਆਂ ਨੇ ਜਿਹੜੀਆਂ ਜ਼ਿਆਦਾ ਮੁਸਲਮਾਨਾਂ ਔਰ ਸ਼ਡਿਊਲ ਕਾਸਟ ਸ਼ਡਿਊਲ ਟਰਾਈਬ ਜਾਂ ਬੈਕਵਰਡ ਕਲਾਸਿਸ ਦੀਆਂ ਹੀ ਨੇ ਜਿਹੜੀਆਂ ਇਹਨਾਂ ਨੂੰ ਨਹੀਂ ਪੈਂਦੀਆਂ। ਉਹ ਤਾਂ ਇਹਨਾਂ ਨੂੰ ਜਾਂਚ ਹੈ ਵੀ ਉਹਨਾਂ ਨੇ ਇਲੈਕਸ਼ਨ ਕਿਵੇਂ ਮੈਨੇਜ ਕਰਨੀ। ਸੋ ਇਸ ਸਾਰੇ ਪਿਛੋਕੜ ਦੇ ਵਿੱਚ ਅਜੇ ਵੀ ਜਿਹੜੇ ਇਹਨਾਂ ਦੇ ਆਈਡੀਆਲੋਗ ਨੇ ਵਿਚਾਰਕ ਨੇ ਨਾਗਪੁਰ 'ਚ ਬੈਠੇ ਹੋਏ ਉਹਨਾਂ ਨੂੰ ਇਹ ਲੱਗਦਾ ਕਿ ਵੀ ਅਸੀਂ ਪਿਛਲੇ 11 ਸਾਲਾਂ 'ਚ ਖਾਸ ਤੌਰ 'ਤੇ 2014 ਤੋਂ ਜਦੋਂ ਮੋਦੀ ਬਣਿਆ ਔਰ 100 ਸਾਲ ਤੋਂ ਆਮ ਤੌਰ 'ਤੇ ਜਦੋਂ 1925 'ਚ RSS ਬਣਿਆ ਇੰਨਾ ਐਂਟੀ ਮੁਸਲਿਮ ਔਰ ਪਿਛਲੇ 78 ਸਾਲਾਂ 'ਚ ਇੰਨਾ ਐਂਟੀ ਪਾਕਿਸਤਾਨ ਜ਼ਹਿਰ ਲੋਕਾਂ 'ਚ ਭਰਿਆ ਹੋਇਆ ਹੈ ਵੀ ਇਹੀ ਜਿਹੜਾ ਸੌਦਾ ਹੈ। ਚੀਨ ਵੱਲ ਤਾਂ ਮੂੰਹ ਨਹੀਂ ਕਰਦੇ, ਅਮਰੀਕਾ ਟਰੰਪ ਦਾ ਨਾਂ ਨਹੀਂ ਲੈ ਸਕਦੇ, ਚੀਨ ਦਾ ਵੀ ਨਾਂ ਨਹੀਂ ਲੈਂਦੇ ਭਾਵੇਂ 4000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਗਵਾਈ ਹੋਈ ਹੈ। ਲੇਕਿਨ ਉਹਨਾਂ ਨੂੰ ਇਹ ਲੱਗਦਾ ਵੀ ਜੇ ਤੁਸੀਂ ਪਾਕਿਸਤਾਨ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ ਜਿਹੜੀ ਹੈ ਲਾਈਨ ਰੱਖੋ ਤੇ ਫਿਰ ਜਿਹੜਾ ਹੈ ਉਹ ਉਹਨਾਂ ਦਾ ਜਿਹੜਾ ਵੋਟ ਬੈਂਕ ਹੈ ਉਹ ਵਾਪਸ ਮੁੜ ਸਕਦਾ ਹੈ, ਕਿਉਂਕਿ ਪਿਛਲੀਆਂ 2024 ਦੀਆਂ ਚੋਣਾਂ ਦੇ ਵਿੱਚ ਤਾਂ ਐਬਸੋਲੂਟ ਮੈਜੋਰਟੀ ਵੀ ਨਹੀਂ ਮਿਲੀ। 270 ਕਿ ਕਿੰਨੀਆਂ 72 ਚਾਹੀਦੀਆਂ 240 ਤੇ ਰੁਕ ਗਏ ਔਰ 400 ਪਾਰ ਦੀ ਗੱਲ ਕਰ ਰਹੇ ਸੀ। ਇਸ ਲਈ ਇਹੀ ਇਹਨਾਂ ਦਾ ਫੇਵਰੇਟ ਥੀਮ ਹੈ ਔਰ ਇਸ ਚੋਂ ਹੀ ਇਹਨਾਂ ਨੂੰ ਈਵਨ ਇਹ ਵੀ ਅਹਿਸਾਸ ਨਹੀਂ ਹੈ ਕਿ ਵੀ ਜਿਸ ਕਿਸਮ ਦੀਆਂ ਬਿਆਨਬਾਜ਼ੀਆਂ ਇਹ ਕਰ ਰਹੇ ਨੇ ਹੁਣ, ਕਿਉਂਕਿ ਇਹਨਾਂ ਨੂੰ ਇਹ ਲੱਗਾ ਕਿ ਵੀ ਇਹਨਾਂ ਦਾ ਤਾਂ ਜਿਹੜਾ ਪੋਲ ਹੈ ਉਹ ਚੁਰਾਹੇ ਦੇ ਵਿੱਚ ਖੁੱਲ੍ਹਿਆ ਕਿ ਵੀ ਇਹ ਤਾਂ ਚਾਈਨਾ ਦੇ ਅਗੇਂਸਟ ਇਹਨੇ ਬੁਲਵਾਕ ਇੰਡੀਆ ਨੇ ਕੀ ਬਣਨਾ ਸੀ। ਇਹ ਤਾਂ ਜਿਹੜੇ 1/6 ਇਕੋਨਮੀ ਹੈ ਜਿਸ ਮੁਲਕ ਦੀ ਜਾਂ 1/6 ਪੋਪੂਲੇਸ਼ਨ ਹੈ ਜਾਂ ਈਵਨ 1/6 ਬਜਟ ਹੈ ਡਿਫੈਂਸ ਦਾ ਇੰਡੀਆ ਦੇ ਮੁਕਾਬਲੇ, ਉਹ ਤਾਂ ਉਹਨਾਂ ਸਾਹਮਣੇ 4 ਦਿਨ ਨਹੀਂ ਖਲੋ ਸਕੇ ਔਰ ਤਰਲੇ ਕਰਕੇ ਜਿਵੇਂ ਟਰੰਪ ਨੇ 50 ਵਾਰ ਤੋਂ ਜ਼ਿਆਦਾ ਵਾਰ ਕਿਹਾ ਕਿ ਵੀ ਜਿਹੜਾ ਸੀਜ਼ ਫਾਇਰ ਕਰਵਾਇਆ। ਹੁਣ ਕਿਉਂਕਿ ਇਹ ਹਕੀਕਤ ਹੈ ਜਿਹਨੂੰ ਦੁਨੀਆ ਨੇ ਕਬੂਲਿਆ, ਜਿਹਦੀ ਬਦੌਲਤ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਪਾਕਿਸਤਾਨ ਦਾ ਰੁਤਬਾ ਇੱਕਦਮ ਰਾਈਜ਼ ਹੋਇਆ। ਫੀਲਡ ਮਾਰਸ਼ਲ ਆਸਮ ਮੁਨੀਰ ਨੂੰ ਲੰਚ ਤੇ ਟਰੰਪ ਨੇ ਸੱਦਿਆ, ਸਾਊਦੀ ਅਰੇਬੀਆ ਪੈਕਟ ਹੋਇਆ ਔਰ ਬਾਕੀ ਮੁਲਕ ਜਿਵੇਂ ਪਾਕਿਸਤਾਨ ਦੇ ਆਲਾ ਮਿਨਿਸਟਰਾਂ ਨੇ ਵਜ਼ੀਰਾਂ ਨੇ ਕਿਹਾ ਕਿ ਦੂਸਰੇ ਮੁਲਕ ਵੀ ਅਪਰੋਚ ਕਰ ਰਹੇ ਨੇ। ਉਹ ਕੁਵੈਤ ਹੋਏ, ਦੂਸਰੇ ਈਵਨ ਟਰਕੀ ਦਾ ਵੀ ਜ਼ਿਕਰ ਹੈ ਕਿ ਉਹ ਪਾਕਿਸਤਾਨ ਦੇ ਨਾਲ ਡਿਫੈਂਸ ਪੈਕਟ ਕਰਨਾ ਚਾਹੁੰਦੇ ਨੇ। ਹੁਣ ਜਦੋਂ ਇੱਕ ਪਾਸੇ ਹਕੀਕਤਨ ਇਹ ਹੈ ਔਰ ਇਸ ਨੂੰ ਈਵਨ ਜਿਹੜੇ ਇੰਡੀਆ ਦੇ ਵੀ ਕੁਝ ਇੰਡੀਪੈਂਡੈਂਟ ਮਾਈਂਡਡ ਯੂਟਿਊਬਰ ਨੇ ਉਹ ਕਬੂਲ ਕਰ ਰਹੇ ਨੇ ਕਿ ਵੀ ਇਹ ਭਾਰਤ ਦੀ ਜਿਹੜੀ ਹੈ ਉਹ ਹਾਰ ਹੋਈ ਹੈ, ਸ਼ਿਕਸਤ ਹੋਈ ਹੈ। ਪਰ ਤੁਸੀਂ ਦੇਖੋਗੇ ਵੀ ਇਹ ਕਿਵੇਂ ਲਗਾਤਾਰਤਾ ਨਾਲ ਬਾਰ-ਬਾਰ ਕਦੇ ਫੌਜੀ ਚੀਫ ਦਵੇਦੀ ਰਾਹੀਂ ਝੂਠ ਬੁਲਾ ਰਹੇ ਨੇ, ਫਿਰ ਉਹ ਬਦਸ਼ਕਲ ਜਿਹਾ ਏਅਰ ਫੋਰਸ ਚੀਫ ਜਿਹੜਾ ਦਾੜੀ ਕੱਟਾ ਰੱਖਿਆ ਹੋਇਆ ਅਮਰਪ੍ਰੀਤ ਸਿੰਘ, ਉਸ ਤੋਂ ਪ੍ਰੈਸ ਕਾਨਫਰੰਸ ਕਰਵਾਈ ਕਿ ਜੀ ਅਸੀਂ ਇਹ ਵੀ ਕੀਤਾ, ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਵੀ ਇਸਤੇਮਾਲ ਕੀਤੀ, ਅਸੀਂ ਇੰਨੇ ਕੀਤੇ। ਉਹਨੂੰ ਜਦੋਂ ਪੁੱਛਿਆ ਹਾਲਾਂ ਉਹਨੇ ਆਪਣੀ ਬਰੀਫਿੰਗ ਨੇ ਕਿ ਜੇ ਤੁਹਾਡੇ ਜਿਹੜੇ ਕਿੰਨੇ ਡਿਗੇ ਸਾਡੇ ਛੱਡ ਦਿਓ ਜੀ, ਜੇ ਉਹ ਕਹਿੰਦੇ ਨੇ 7 ਨੇ ਫਿਰ ਵੀ ਅਸੀਂ ਆਪਣੇ ਉਹ ਅਗਲੀ ਜੰਗ ਦੇ ਵੇਲੇ ਉਹ ਜਿਹੜਾ ਭੁਲੇਖਾ ਖਾਣਗੇ, ਕਿਉਂਕਿ ਉਹ ਸਮਝਣਗੇ ਕਿ ਉਹਨਾਂ ਦੇ ਜਿਵੇਂ ਇੱਕ ਸਕੂਲ ਦਾ ਬੱਚਾ ਜਿਹੜਾ ਕਿ ਘਰੋਂ ਵੀ ਜਿਹੜਾ ਉਹ ਚੋਰੀ ਕਰਕੇ ਆਇਆ ਹੁੰਦਾ, ਸਕੂਲ ਦਾ ਕੰਮ ਵੀ ਨਹੀਂ ਕੀਤਾ ਹੁੰਦਾ ਔਰ ਉਹ ਕੋਈ ਨਾ ਕੋਈ ਬਹਾਨਾ ਬਣਾ ਰਿਹਾ ਹੁੰਦਾ। ਕਈ ਵਾਰੀ ਉਹਨੂੰ ਭੁੱਲ ਜਾਂਦਾ ਵੀ ਆਪਣੀ ਦਾਦੀ ਨੂੰ ਉਹ ਜਦੋਂ ਛੁੱਟੀ ਲੈਣੀ ਹੁੰਦੀ ਹੈ ਕਿ ਵੀ ਕਿੰਨੀ ਵਾਰੀ ਉਹਨੇ ਕਿਹਾ ਵੀ ਮੇਰੀ ਦਾਦੀ ਮਰ ਗਈ, ਉਸ ਕਿਸਮ ਦੇ ਝੂਠ ਫੜੇ ਜਾਂਦੇ ਨੇ। ਲੇਕਿਨ ਇਹਦੇ ਬਾਵਜੂਦ ਜੇ ਉਹ ਮਾਸਟਰ ਨੂੰ ਕਹੇ ਕਿ ਨਹੀਂ ਮਾਸਟਰ ਜੀ ਤੁਸੀਂ ਜਿਹੜੀ ਹੈ ਮੇਰੀ ਗੱਲ ਤੇ ਯਕੀਨ ਕਰੋ। ਹੁਣ ਹਾਲ ਇਹਨਾਂ ਦਾ ਇਹ ਹੈ ਕਿ ਵੀ ਕਿਉਂਕਿ ਵਿਦਨ ਪਬਲਿਕ ਵੀ ਭਾਰਤੀ ਪਬਲਿਕ ਦੇ ਉਹਨਾਂ ਦੀ ਜਿਹੜੀ ਭਰੋਸੇਯੋਗਤਾ ਉਹ ਖਤਮ ਹੋਈ ਹੈ। ਇਸ ਲਈ ਉਹ ਰਿਪੀਟਡਲੀ ਇਹ ਕਹਿਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਨਹੀਂ ਅਸੀਂ ਜਿੱਤੇ ਸੀ। ਅਸੀਂ ਹੁਣ ਕੋਈ ਉਹਨਾਂ ਨੂੰ ਪੁੱਛੇ ਔਰ ਉਹਨਾਂ ਦੇ ਆਮ ਵੀ ਪੁੱਛਦੇ ਨੇ ਕਿ ਬਈ ਤੁਹਾਨੂੰ ਮਈ 7, 8, 9, 10 ਨੂੰ ਹੋਇਆ ਪਾਕਿਸਤਾਨ ਦੀ ਜਿਹੜੀ ISPR ਵਾਲੇ ਨਾਲੋਂ ਨਾਲ ਬਰੀਫਿੰਗ ਕਰਦੇ ਰਹੇ, ਬਾਹਰਲੇ ਮੁਲਕਾਂ ਨੂੰ ਇੱਕਦਮ ਪਤਾ ਲੱਗ ਗਿਆ ਉਹਨਾਂ ਦੀਆਂ ਸੈਟੇਲਾਈਟਸ ਜਾਂ ਦੂਜਿਆਂ ਰਾਹੀਂ, ਤੇ ਤੁਸੀਂ ਜਿਹੜਾ ਹੁਣ 4 ਮਹੀਨੇ ਬਾਅਦ ਜਿਹੜਾ
4 ਦੇ ਵੀ 5 ਮਹੀਨੇ ਬਾਅਦ ਹੁਣ ਤੁਸੀਂ ਬਰੀਫਿੰਗ ਕਰ ਰਹੇ ਹੋ ਔਰ ਤੁਸੀਂ ਕਲੇਮ ਔਰ ਪ੍ਰੂਫ ਫਿਰ ਵੀ ਕੋਈ ਨਹੀਂ। ਉਹ ਕਹਿੰਦੇ ਜੀ ਸਾਡੇ ਇੰਟੈਲੀਜੈਂਸ ਸੋਰਸ ਨੇ ਸਾਨੂੰ ਦੱਸਿਆ, ਸਾਡੇ ਫਲਾਣੇ ਨੇ ਦੱਸਿਆ, ਕੋਈ ਸਬੂਤ। ਔਰ ਉਹ ਵੀ ਇਹ ਆਪਣੇ ਆਪ 'ਚ ਜਿਹੜੀ ਇਸ ਗੱਲ ਦਾ ਸਬੂਤ ਹੈ ਕਿ ਭਾਈ ਇੰਨੇ ਮਹੀਨੇ ਬਾਅਦ ਇਸ ਕਿਸਮ ਦਾ ਔਰ ਉਹ ਰਿਪੀਟਡਲੀ ਝੂਠ ਬੁਲਵਾ ਰਹੇ ਨੇ। ਔਰ ਇਹ ਜਿਸ ਲੈਵਲ ਦੇ ਉੱਤੇ ਇਸ ਵੇਲੇ ਫੌਜ ਜਿਹੜੀ ਹੈ ਉਹ ਪੋਲੀਟੀਕਲਾਈਜ਼ ਹੋਈ ਹੈ ਭਾਰਤ ਦੇ ਵਿੱਚ, ਇਹ ਪਹਿਲਾਂ ਕਦੇ ਨਹੀਂ ਹੋਈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਫੌਜ ਦੀ ਸੇਧ ਪਹਿਲਾਂ ਤੋਂ ਵੀ ਰਹੀ ਹੈ। ਔਰ ਇਸ ਗੱਲ ਦਾ ਜਦੋਂ ਰਾਜੀਵ ਗਾਂਧੀ ਔਰ ਬੇਨਜ਼ੀਰ ਭੁੱਟੋ ਦੇ ਵਿਚਾਲੇ ਇੱਕ ਅੰਡਰਸਟੈਂਡਿੰਗ ਹੋਈ ਸੀ, ਔਰ ਇਹ ਗੱਲ ਬੇਨਜ਼ੀਰ ਭੁੱਟੋ ਨੇ ਖੁਦ ਉਹਨਾਂ ਦੇ ਜਿਹੜੀ ਹੈ ਉਹ ਡੈਥ ਤੋਂ ਕੁਝ ਦਿਨ ਪਹਿਲਾਂ ਦੇ ਇੱਕ ਇੰਟਰਵਿਊ 'ਚ ਕਹੀ ਸੀ ਕਿ ਜੀ ਇਹ ਜਿਹੜਾ ਉਹਨਾਂ ਦੇ ਨਾਲ ਸਮਝੌਤਾ ਸੀ ਕਿ ਉਹ ਜਿਹੜੀ ਸਿੱਖ ਮੂਵਮੈਂਟ ਹੈ ਉਸ ਦੀ ਨੂੰ ਕ੍ਰਸ਼ ਕਰਨ ਲਈ ਸਾਡੀ ਮਦਦ ਚਾਹੁੰਦੇ ਸੀ। ਔਰ ਜਵਾਬ ਦੇ ਉਹਨਾਂ ਨੇ ਜਿਹੜੀ ਫੌਜ ਹੈ ਉਹ ਸਿਆਚਿਨ ਗਲੇਸ਼ੀਅਰ ਤੋਂ ਜਿਹੜੀ ਹੈ ਉਹ ਵਾਪਸ ਕਰਨੀ ਸੀ ਕਿ ਬਈ ਅਸੀਂ ਤਾਂ ਆਪਣਾ ਹਿੱਸਾ ਜਿਹੜਾ ਉਹ ਕਰ ਦਿੱਤਾ, ਆਪਣਾ ਜੋ ਕਰਤਾ ਉਹ ਨਹੀਂ ਮੰਨੇ। ਉੱਥੋਂ ਰਾਜੀਵ ਗਾਂਧੀ ਮੁੱਕ ਰਿਹਾ। ਔਰ ਇਸ ਦੇ ਉੱਤੇ ਕੁਲਦੀਪ ਨਈਅਰ ਜਿਹੜਾ ਇਨਸਾਈਡਰ ਸੀ, ਵੱਡਾ ਜਰਨਲਿਸਟ ਵੀ ਔਰ ਹਾਈ ਕਮਿਸ਼ਨਰ ਵੀ ਇੰਡੀਆ ਦਾ ਰਿਹਾ, ਉਹਨੇ ਬਾਅਦ ਦੇ ਵਿੱਚ ਇੱਕ ਲੇਖ ਦੇ ਵਿੱਚ ਕਿਹਾ ਸੀ ਕਿ ਵੀ ਇਹ ਬਿਲਕੁਲ ਠੀਕ ਹੈ ਜੋ ਬੇਨਜ਼ੀਰ ਨੇ ਕਿਹਾ ਸੀ ਕਿ ਰਾਜੀਵ ਗਾਂਧੀ ਮੰਨ ਗਿਆ ਸੀ ਕਿ ਸਿਆਚਿਨ ਗਲੇਸ਼ੀਅਰ ਤੋਂ ਫੌਜ ਹਟਾਏਗਾ, ਲੇਕਿਨ ਫੌਜ ਨਹੀਂ ਮੰਨੀ। ਇਹਦਾ ਮਤਲਬ ਇਹ ਹੈ ਵੀ ਇਹ ਜਿਹੜਾ ਕਹਿਣਾ ਬਹੁਤ ਵਾਰੀ ਪਾਕਿਸਤਾਨ ਨੂੰ ਜਦੋਂ ਜਿਹੜਾ ਬਲੇਮ ਕੀਤਾ ਜਾਂਦਾ, ਦੇਖੋ ਜੀ ਉੱਥੇ ਹਾਈਬ੍ਰਿਡ ਮਾਡਲ ਹੈ, ਉੱਥੇ ਪਹਿਲਾਂ ਇੰਨੀ ਦੇਰ ਮਾਰਸ਼ਲ ਲਾਅ ਰਿਹਾ ਹੈ ਔਰ ਜੇ ਮਾਰਸ਼ਲ ਲਾਅ ਨਹੀਂ ਹੈ ਫਿਰ ਵੀ। ਤੇ ਹੁਣ ਜਿਹੜਾ ਈਵਨ ਉਦੋਂ ਵੀ ਰਾਜੀਵ ਗਾਂਧੀ ਵੇਲੇ ਵੀ ਜੇ ਇੱਕ ਪੋਲੀਟੀਕਲ ਸਮਝੌਤਾ ਦੋ ਹੈਡ ਆਫ ਦਾ ਸਟੇਟ 'ਚ ਹੁੰਦਾ ਤੇ ਜੇ ਫੌਜ ਉਸ ਨੂੰ ਸਾਬੋਤਾਜ ਕਰਦੀ ਹੈ ਤਾਂ ਇਹਦਾ ਮਤਲਬ ਹੈ ਕਿ ਫੌਜ ਤਾਂ ਉਦੋਂ ਵੀ ਜਿਹੜੀ, ਲੇਕਿਨ ਹੁਣ ਤਾਂ ਸ਼ਰੇਆਮ ਜਦੋਂ ਪ੍ਰੈਸ ਕਾਨਫਰੰਸਿਸ ਕਰਕੇ ਫੌਜੀ ਜਨਰਲ ਇਹ ਕਹਿਣਗੇ ਜੀ ਅਸੀਂ ਤਾਂ, ਜਿਵੇਂ ਉਹਨੇ ਜਨਰਲ ਦਵੇਦੀ ਨੇ ਕਿਹਾ ਕਿ ਜੀ ਅਸੀਂ ਪਾਕਿਸਤਾਨ ਨੂੰ ਮਿਟਾ ਦਿਆਂਗੇ ਸਫਾਏ ਹਸਤੀ ਤੋਂ, ਨਾ ਜੋਗਰਾਫੀ 'ਚ ਇਹਨਾਂ ਦਾ ਨਾਂ ਹੋਏਗਾ ਨਾ ਹਿਸਟਰੀ 'ਚ ਹੋਏਗਾ। ਔਰ ਇਸ ਕਿਸਮ ਦੀਆਂ ਗੱਲਾਂ ਜਿਹੜੀਆਂ ਨੇ, ਔਰ ਜਿਹੜਾ ਉਹਨਾਂ ਦਾ 에ਅਰ ਚੀਫ ਹੈ ਉਹ ਖੜਾ ਹੋ ਕੇ ਝੂਠ ਬੋਲ ਰਿਹਾ ਹੋਏ ਜਦੋਂ ਉਹਨੂੰ ਕੋਈ ਸਵਾਲ ਪੁੱਛ ਰਿਹਾ ਹੋਏ ਕਿ ਜੀ ਇਹ ਜਿਹੜੇ ਤੁਹਾਡੇ 7 ਜਹਾਜ਼ ਡਿਗੇ, ਇਹ ਵੀ ਕੁਐਸਚਨ ਆਨਸਰ ਹੈ, ਉਹ ਕਹਿੰਦਾ ਇਹ ਤਾਂ ਮਨੋਹਰ ਕਹਾਣੀਆਂ ਹੈ, ਫੈਂਟਸੀ ਟੇਲਸ। ਹੁਣ ਇਸ ਲੈਵਲ ਦੇ ਉੱਤੇ ਕਿਉਂਕਿ ਇਹਨਾਂ ਨੂੰ ਇਹ ਲੱਗਦਾ ਕਿ ਵੀ ਇਹਦੇ ਨਾਲ ਉਹ ਆਪਣੀ ਇੱਕ ਕਰਾਊਡ ਨੂੰ ਜਿਹਨੂੰ ਉਹਨਾਂ ਨੇ ਲਾਇਆ ਹੋਇਆ, ਜਿਵੇਂ ਕਿਸੇ ਨੂੰ ਤੁਸੀਂ ਫੀਮ ਤੇ ਲਾਇਆ ਹੁੰਦਾ ਤਾਂ ਉਹਨੂੰ ਉਹ ਅਸਰ ਹੀ ਉਦੋਂ ਕਰਦੇ ਜਦੋਂ ਇਸੇ ਤਰ੍ਹਾਂ ਨਫ਼ਰਤ ਹੁੰਦੀ ਹੈ। ਜਿਹਨਾਂ ਨੂੰ ਤੁਸੀਂ ਨਫ਼ਰਤ ਦੇ ਉੱਤੇ ਪਾਲਿਆ ਹੁੰਦਾ ਉਹ ਨਫ਼ਰਤ ਦੀ ਜ਼ਬਾਨ ਨੂੰ ਹੀ ਜਿਹੜਾ ਉਹ ਅੰਡਰਸਟੈਂਡ ਕਰਦੇ ਨੇ, ਲੇਕਿਨ ਉਹਨਾਂ ਨੂੰ ਇਹ ਭੁੱਲ ਜਾਂਦਾ ਹੈ ਜਾਂ ਇਹ ਭੁੱਲ ਗਿਆ ਕਿ ਵੀ ਜੋ ਕੁਛ ਉਹ ਕਰ ਰਹੇ ਨੇ ਕਰਤੂਤਾਂ, ਉਹਨਾਂ ਨੂੰ ਇੰਟਰਨੈਸ਼ਨਲ ਕਮਿਊਨਿਟੀ ਵੀ ਦੇਖ ਰਹੀ ਹੈ। ਅਮਰੀਕਾ ਦੇ ਵਿੱਚ ਜਿਹੜੇ ਲਾਅ ਮੇਕਰਸ, ਓਪੀਨੀਅਨ ਮੇਕਰ, ਡਿਸੀਜਨ ਮੇਕਰ ਜਿਹੜੇ ਸਮਝਦੇ ਸੀ ਭਾਰਤ ਇੱਕ ਵੱਡੀ ਜਮਹੂਰੀਅਤ ਔਰ ਇੱਕ ਜਿਹੜਾ ਚਾਈਨਾ ਦੇ ਖਿਲਾਫ ਬੁਲਵਾਕ, ਔਰ ਪਿਛਲੇ 25 ਸਾਲ ਜਿਹੜੀ ਅਮਰੀਕਾ ਨੇ ਪਾਕਿਸਤਾਨ ਨੂੰ ਬਿਲਕੁਲ ਡੀਹਾਈਫਨੇਟ ਕਰਕੇ ਭਾਰਤ ਦੇ ਨਾਲ ਜਿਹੜੀ ਦੋਸਤੀ ਦੀਆਂ ਪਿੰਗਾਂ ਹੀ ਨਹੀਂ ਵਧਾਈਆਂ, ਰਾਦਰ ਉਹਨੂੰ ਪੈਂਪਰ ਕੀਤਾ। ਉਹਨੂੰ ਇਹਦੇ ਬਾਵਜੂਦ ਕਿ 3 ਸਾਲ ਤੋਂ ਜਦੋਂ ਤੱਕ ਟਰੰਪ ਨਹੀਂ ਆਇਆ, ਉਸ ਤੋਂ ਪਹਿਲਾਂ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਵੇਲੇ ਜਿਹੜਾ ਉਹ ਯੂਕਰੇਨ ਦਾ ਜੰਗ ਵੀ ਸ਼ੁਰੂ ਹੋ ਗਈ, ਨਾ ਇਹਨਾਂ ਨੇ UN ਸਿਕਿਉਰਿਟੀ ਕੌਂਸਲ ਜਾਂ ਜਨਰਲ ਅਸੈਂਬਲੀ 'ਚ ਕੋਈ ਸਪੋਰਟ ਕੀਤਾ ਯੂਕਰੇਨ ਦੇ ਕੇਸ ਨੂੰ, ਰੂਸ ਦੇ ਨਾਲ ਖਲੋਤੇ ਔਰ ਤੇਲ ਵੀ ਖਰੀਦਦੇ ਰਹੇ। ਲੇਕਿਨ ਪ੍ਰੈਜ਼ੀਡੈਂਟ ਟਰੰਪ ਨੇ ਹਰ ਚੀਜ਼ ਜਿਹੜੀ ਹੈ ਉਹ ਇੱਕ ਵਾਰੀ ਤਾਂ ਉਹਨੂੰ ਰਿਵਰਸ ਗੇਅਰ ਲਾ ਦਿੱਤਾ। ਕੱਲ੍ਹ ਨੂੰ ਗੱਲ ਕਿੱਥੇ ਜਾ ਕੇ ਰੁਕੇਗੀ ਇਹ ਤਾਂ ਜਾਂ ਟਰੰਪ ਜਾਣਦਾ ਜਾਂ ਰੱਬ ਜਾਣਦਾ। ਲੇਕਿਨ ਇਸ ਸਾਰੇ 'ਚ ਇੱਕ ਪਾਸੇ ਅਸੀਂ ਇਹ ਵੀ ਇਹਨੂੰ ਕਹਿ ਸਕਦੇ ਹਾਂ ਵੀ ਇਹ ਭਾਰਤ ਦੀ ਨਿਰਾਸ਼ਤਾ, ਡਿਫੀਟਿਸਟ ਫੀਲਿੰਗ, ਰੈਟਲਿੰਗ, ਔਰ ਜਦੋਂ ਹੁੰਦਾ ਕਿ ਕੋਈ ਬੰਦਾ ਕਮਲਿਆਂ ਵਾਂਗ ਕਦੇ ਕੁਛ ਕਹਿ ਰਿਹਾ ਹੁੰਦਾ, ਕਦੇ ਕੁਛ ਕਹਿ ਰਿਹਾ ਹੁੰਦਾ, ਮੂੰਹ 'ਚੋਂ ਝੱਗ ਨਿਕਲ ਰਹੀ ਹੁੰਦੀ ਹੈ, ਤੁਸੀਂ ਇਹਦੇ ਨਾਲ ਵੀ ਕੰਪੇਅਰ ਕਰ ਸਕਦੇ ਹੋ। ਪਰ ਉਹਨਾਂ ਨੂੰ ਇਹ ਲੱਗਦਾ ਕਿ ਵੀ ਉਹ ਇਸ ਦੇ ਉਲਟ ਰਾਦਰ ਪਾਕਿਸਤਾਨ ਜਿਹੜਾ ਹਾਲਾਂ ਹੁੰਦਾ ਤਾਂ ਇਹੀ ਹੈ, ਜਿਵੇਂ ਪਾਕਿਸਤਾਨ ਦਾ ਜਿਵੇਂ ਸ਼ਾਇਦ ਚਰਚਿਲ ਦੇ ਅਲਫਾਜ਼ ਨੇ ਕਿ ਜਿਹੜਾ ਮੈਗਨੀਫੀਸ਼ੈਂਟ ਇਨ ਵਿਕਟਰੀ, ਡਿਫਾਇੰਟ ਇਨ ਡਿਫੀਟ, ਕਿ ਬਈ ਜੇ ਤੁਹਾਨੂੰ ਹਾਰ ਹੁੰਦੀ ਹੈ ਤੁਸੀਂ ਡਿਫਾਇੰਟ ਤਾਂ ਹੋਵੋ ਕਿ ਬਈ ਅਸੀਂ ਵਿਲ ਫਾਈਟ ਅਨਦਰ ਡੇ ਟੂ ਵਿਨ ਅਗੇਨ, ਪਰ ਜਦੋਂ ਤੁਸੀਂ ਜਿੱਤਦੇ ਹੋ ਉਹਦੇ 'ਚ ਤੁਸੀਂ ਮੈਗਨੀਫੀਸ਼ੈਂਟ ਹੁੰਦੇ ਹੋ, ਉਸ ਦੇ ਵਿੱਚ ਤੁਸੀਂ ਵੱਡਾਪਨ ਦਿਖਾਉਂਦੇ ਹੋ। ਮੈਂ ਸਮਝਦਾ
ਵੀ ਪਾਕਿਸਤਾਨ ਨੇ ਇਸ ਸਾਰੇ ਕ੍ਰਾਈਸਿਸ 'ਚ ਉਹਨਾਂ ਦੀ ਅੰਦਰੂਨੀ ਹਾਲਤ ਕੀ ਹੈ, ਪੋਲੀਟੀਕਲ ਪਾਰਟੀਆਂ ਕੀ ਕਹਿੰਦੀਆਂ, ਕੌਣ, ਇਹ ਸਾਡਾ ਵਿਸ਼ਾ ਨਹੀਂ ਹੈ, ਨਾ ਹੀ ਅਸੀਂ ਇਸ ਦੇ ਵਿੱਚ ਜਿਹੜਾ ਕੋਈ ਦਿਲਚਸਪੀ ਰੱਖਦੇ ਹਾਂ। ਪਰ ਮੈਂ ਓਵਰਆਲ ਐਜ਼ ਏ ਸਟੇਟ ਉਹਨੂੰ ਕੌਣ ਹੈਡ ਕਰਦਾ, ਕੱਲ੍ਹ ਨੂੰ ਕੌਣ ਹੋਏਗਾ, ਇਹ ਮੈਟਰ ਨਹੀਂ ਕਰਦਾ। ਮੈਂ ਸਮਝਦਾ ਵੀ ਪਾਕਿਸਤਾਨ ਨੇ ਸਾਰੀ ਸਿਚੁਏਸ਼ਨ ਜਿੱਥੇ ਜੰਗੀ ਲੈਵਲ ਦੇ ਉੱਤੇ ਉਹਨਾਂ ਦੇ 에ਅਰ ਫੋਰਸ ਨੇ ਬੈਸਟ ਪਰਫਾਰਮੈਂਸ ਦਿੱਤੀ, ਉਹਨਾਂ ਦੇ ਫੌਜੀ ਚੀਫ ਨੇ ਜਿਸ ਲੈਵਲ ਦੇ ਉੱਤੇ ਜਿਹੜਾ ISPR ਜਾਂ ਦੂਜਾ ਦੁਨੀਆ ਨੂੰ ਇਨਫੋਰਮਡ ਰੱਖਿਆ, ਉਹੀ ਕਾਰਨ ਹੈ ਕਿ ਜਿਹੜਾ ਨੈਰੇਟਿਵ ਟਰੂਥਫੁਲ ਸੀ ਔਰ ਪਾਕਿਸਤਾਨ ਦਾ ਸੀ, ਉਹੀ ਨਿਊਯਾਰਕ ਟਾਈਮਜ਼, ਵਾਸ਼ਿੰਗਟਨ ਪੋਸਟ, ਵਾਲ ਸਟਰੀਟ ਜਰਨਲ, ਬਲੂਮਬਰਗ, ਜਿੰਨੀਆਂ ਇੰਟਰਨੈਸ਼ਨਲ ਪਬਲੀਕੇਸ਼ਨਸ ਨੇ ਉਹਨਾਂ ਨੇ ਉਹੀ ਕੈਰੀ ਕੀਤਾ। ਔਰ ਉਹਦੇ ਨਤੀਜੇ ਵੀ ਸਾਹਮਣੇ ਸੀ ਕਿ ਰਾਫੇਲ ਦੇ ਸ਼ੇਅਰ ਕਿਵੇਂ ਡਿਗੇ, ਚਾਈਨੀਜ਼ ਜਿਹੜੀ ਵੈਪਨਰੀ ਹੈ ਉਹ ਅੱਪ ਗਈ। ਹਾਲਾਂ ਇਹ ਸਾਰੇ ਦੇ ਜਦੋਂ ਚੱਲਦੇ ਹਾਂ ਅਸੀਂ ਇਹ ਦੇਖਦੇ ਕਿ ਉਹਨਾਂ ਦਾ ਈਵਨ ਪ੍ਰੈਜ਼ੀਡੈਂਟ ਟਰੰਪ ਨੂੰ ਐਕਨੋਲਜ ਕਰਨਾ ਕਿ ਉਹਨਾਂ ਨੇ ਸੀਜ਼ ਫਾਇਰ ਕਰਵਾਇਆ, ਔਰ ਸਭ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਨਾਂ ਨੋਬਲ ਪੀਸ ਪ੍ਰਾਈਜ਼ ਦੇ ਲਈ ਨੋਮੀਨੇਟ ਕਰਨਾ। ਬੇਸ਼ੱਕ ਇਹਨੂੰ ਕੋਈ ਈਗੋ ਮੈਸਾਜ ਵੀ ਕਹਿ ਸਕਦਾ ਹੈ, ਪਰ ਜਦੋਂ ਤੁਸੀਂ ਪੋਲਿਟਿਕਸ ਦੇ ਵਿੱਚ ਜਿਹੜਾ ਆਪਣਾ ਨੈਸ਼ਨਲ ਇੰਟਰਸਟ ਦੇਖਦੇ ਹੋ ਤੇ ਈਗੋ ਮੈਸਾਜ ਵੀ ਕੋਈ ਮਾੜੀ ਚੀਜ਼ ਨਹੀਂ ਹੁੰਦੀ ਜੇ ਉਹਦੇ 'ਚੋਂ ਤੁਹਾਡੇ ਨੇਸ਼ਨ ਦਾ ਇੰਟਰਸਟ ਨਿਕਲ ਰਿਹਾ ਹੁੰਦਾ। ਸੋ ਉਹਨਾਂ ਨੇ ਜਦੋਂ ਅੰਗਰੇਜ਼ੀ 'ਚ ਕਹਿੰਦੇ ਨੇ ਦੇ ਪੁਲਡ ਦਾ ਰਾਈਟ ਸਟ੍ਰਿੰਗਸ, ਉਹਨਾਂ ਨੇ ਠੀਕ ਡੋਰੀ ਖਿੱਚੀ, ਜਿਹਦੇ ਨਤੀਜਾ ਪਾਕਿਸਤਾਨ ਦਾ ਜਿਹੜਾ ਰੁਤਬਾ ਉਹ ਵਿਦਨ ਵੀਕਸ ਜਿਹੜਾ ਹੈ ਉਹ ਸਕਾਈ ਹਾਈ ਹੋਇਆ। ਲੇਕਿਨ ਜਿਸ ਲੈਵਲ ਦੇ ਉੱਤੇ ਹੁਣ ਭਾਰਤ ਨੇ ਅਗੇਨ ਆਪਣੇ ਜਰਨੈਲਾਂ ਰਾਹੀਂ ਜਾਂ ਉਹਨਾਂ ਦਾ ਡਿਫੈਂਸ ਮਿਨਿਸਟਰ ਪਹਿਲਾਂ ਸਿੱਧੇ ਤੌਰ 'ਤੇ ਪਾਕਿਸਤਾਨ ਨੂੰ ਵਾਈਪ ਆਊਟ ਕਰਨ ਦੀ ਗੱਲ ਕਰਦਾ, ਇਸ ਦਾ ਪਾਕਿਸਤਾਨ ਵੱਲੋਂ ਜਵਾਬ ਦੇਣਾ ਵੀ ਬਣਦਾ ਸੀ। ਪਾਕਿਸਤਾਨ ਨੇ ਜਿਹੜਾ ਇਸ ਦੇ ਉੱਤੇ ਬੈਲੈਂਸ ਗੱਲ ਕੀਤੀ। ਹਾਲਾਂ ਅਸੀਂ ਕਿਉਂਕਿ ਫਰਾਈਡੇ ਸਟੇਟਮੈਂਟਾਂ ਇੱਕ ਦਿਨ ਪਹਿਲਾਂ ਰਾਜਨਾਥ ਸਿੰਘ ਦੀ ਸੀ, ਫਰਾਈਡੇ ਦਾ ਇੱਕ ਸਾਡਾ ਲੀਡ ਸੈਗਮੈਂਟ ਇਹਦੇ ਉੱਤੇ ਸੀ ਔਰ ਇਹ ਪਾਕਿਸਤਾਨ ਦੇ ਵਿੱਚ ਬਹੁਤ ਚੱਲਿਆ। ਬਹੁਤ ਸਾਰੇ ਯੂਟਿਊਬਰਸ ਨੇ ਜਾਂ ਉਹਨਾਂ ਦੇ ਕੁਝ ਚੈਨਲਸ ਨੇ ਸਾਡੇ ਉਸ ਸੈਗਮੈਂਟ ਦੇ ਕੁਝ ਹਿੱਸੇ ਨੂੰ ਆਪਣੇ ਪ੍ਰੋਗਰਾਮਾਂ ਦਾ ਹਿੱਸਾ ਬਣਾਇਆ। ਔਰ ਈਵਨ ਸਾਡਾ ਜਿਹੜਾ ਲਾਈਵ ਟੈਲੀਕਾਸਟ ਸੀ ਜਿਹੜਾ ਉਸ ਦੇ ਸਿੰਗਲ ਸੈਗਮੈਂਟ ਦੇ ਉੱਤੇ ਮੈਂ ਹੁਣੇ ਸਟੂਡੀਓ 'ਚ ਆਉਂਦਿਆਂ ਦੇਖ ਰਿਹਾ ਸੀ ਕਿ 61,000 ਵਿਊਅਰਸ ਇਕੱਲੇ YouTube ਦੇ ਉੱਤੇ ਉਹਨਾਂ ਨੇ ਉਸ ਦੇ ਉੱਤੇ ਐਂਡ ਥਾਊਜ਼ੈਂਡਸ ਆਫ ਲਾਈਕਸ ਨੇ, ਹੰਡਰਡਸ ਆਫ ਕਾਮੈਂਟਸ ਨੇ। ਸੋ ਅਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕਾਮੈਂਟਸ 'ਚ ਵੀ ਜਿਹੜਾ ਨੇ ਖਾਲਿਸਤਾਨ ਨਾਲ, ਸਿੱਖ ਕੌਮ ਨਾਲ ਹਮਦਰਦੀ ਦਾ, ਪਿਆਰ ਦਾ ਇਜ਼ਹਾਰ ਕੀਤਾ, ਅਸੀਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ। ਔਰ ਪਾਕਿਸਤਾਨ ਨੇ ਜਿਹੜਾ ਬੀਤੇ ਕੱਲ ਜਿਹੜਾ ਫਿਰ ਆਪਣਾ ਇਸ ਤੇ ਰਿਐਕਸ਼ਨ ਦਿੱਤਾ, ਜੋ ਰਾਜਨਾਥ ਸਿੰਘ ਨੇ ਕਿਹਾ, ਜੋ ਉਸ ਨੇ ਦਵੇਦੀ ਨੇ ਕਿਹਾ। ਸਭ ਤੋਂ ਪਹਿਲਾਂ ਅਸੀਂ ਖਵਾਜਾ ਆਸਿਫ ਜਿਹੜੇ ਡਿਫੈਂਸ ਮਿਨਿਸਟਰ ਨੇ ਪਾਕਿਸਤਾਨ ਦੇ, ਉਹਨਾਂ ਦੀ ਬੜੀ ਕਲੀਅਰ ਉਹਨਾਂ ਦੀ ਇਸ ਦੇ ਉੱਤੇ ਪ੍ਰਤੀਕਿਰਿਆ। ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਜਿਹੜਾ ਉਹਨਾਂ ਨੇ ਵਾਰਨਿੰਗ ਦਿੱਤੀ ਹੈ ਇੰਡੀਆ ਨੂੰ, ਕੌਸ਼ਨ ਕੀਤਾ। ਉਹਨਾਂ ਨੇ ਕਿਹਾ ਕਿ ਵੀ ਜੇ ਕੋਈ ਫਿਊਚਰ 'ਚ ਮਿਲਟਰੀ ਕਨਫਲਿਕਟ ਹੋਇਆ ਜਾਂ ਕੀਤਾ, ਤੁਸੀਂ ਦਿਲਵਦੀ ਕੀਤੀ, ਸੇਇੰਗ ਇੰਡੀਆ ਵੁੱਡ ਬੀ ਬਰੀਡ ਅੰਡਰ ਦਾ ਰੈਕੇਜ ਆਫ ਇਟਸ ਵਾਰ ਪਲੇਨਸ, ਕਿ ਇਹ ਆਪਣੇ ਜੰਗੀ ਜਹਾਜ਼ਾਂ ਦੇ ਕਬਾੜ ਥੱਲੇ ਜਿਹੜਾ ਉਹ ਦੱਬਿਆ ਜਾਏਗਾ, ਦਫਨਾਇਆ ਜਾਏਗਾ। ਔਰ ਉਹਦੇ 'ਚ ਉਹਨਾਂ ਨੇ ਬੜੀ ਕਲੀਅਰਲੀ ਇਹ ਕਿਹਾ ਕਿ ਵੀ ਇਹ ਜਿਹੜੀਆਂ ਸਟੇਟਮੈਂਟਸ ਆ ਰਹੀਆਂ ਨੇ ਇੰਡੀਅਨ ਮਿਲਟਰੀ ਪੋਲੀਟੀਕਲ ਲੀਡਰਸ ਦੀ, ਇਹ ਫੇਲਡ ਅਟੈਂਪਟ ਹੈ ਟੂ ਰੀਸਟੋਰ ਦੇਅਰ ਲੌਸਟ ਕ੍ਰੈਡੀਬਿਲਿਟੀ ਵਿਚ ਇਨ ਹਿਜ਼ ਵਰਡਸ ਵਾਜ਼ ਅ ਰਿਜ਼ਲਟ ਆਫ ਪ੍ਰੈਸ਼ਰ ਆਫਟਰ ਡਿਫੀਟ ਇਨ ਦਾ ਮੇਕ ਕਲੈਸ਼ਿਸ। ਕਿ ਵੀ ਇਹ ਉਹਨਾਂ ਦੀ ਡਿਫੀਟਿਸਟ ਮੈਂਟੈਲਿਟੀ ਹੈ, ਉਹਨਾਂ ਦੇ ਉੱਤੇ ਪ੍ਰੈਸ਼ਰ ਹੈ ਵਿਦਨ ਕੰਟਰੀ, ਔਰ ਉਹ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰ ਰਹੀਆਂ ਨੇ। ਉਹਨਾਂ ਨੇ ਕਿਹਾ ਵੀ ਦਾ ਸਟੇਟਮੈਂਟਸ ਆਫ ਦਾ ਇੰਡੀਅਨ ਮਿਲਟਰੀ and political leadership are a failed attempt to restore their tarnished reputation after such a decisive defeat with a score of 0-6. If they try again, the score, God willing, will be far better than before, he said. और उन्होंने 6-0 के मतलब यही है ਵੀ ਇੱਕ ਪਾਸੇ 6 ਗੋਲ ਹੋਣਗੇ, ਇੱਕ ਪਾਸੇ 0। ਮਤਲਬ ਤਾਂ ਉੱਤੇ ਉਹਨਾਂ ਨੇ ਇਹ ਵੀ ਕਿਹਾ ਵੀ ਤੁਹਾਡੇ ਵਾਰ ਪਲੇਨਸ ਦੇ ਰੈਕੇਜ ਥੱਲੇ ਹੀ ਤੁਸੀਂ ਦਫਨਾਏ ਜਾਓਗੇ। ਨਾਲ ਦੀ ਨਾਲ ਕਿਹਾ ਵੀ ਤੁਹਾਡੇ ਕੋਈ ਚਾਂਸ ਨਹੀਂ, ਨਿਲ,
ਕਿ ਵੀ ਤੁਹਾਡੀ ਜਿਹਨੂੰ ਸਪੋਰਟਸ ਦੀ ਲੈਂਗੁਏਜ ਸਕ੍ਰੈਚ ਕਹਿੰਦਾ ਸੀ ਵੀ ਟੀਮ ਵੀ ਜਿਹੜੀ ਹੈ, ਕਿਉਂਕਿ ਜੋ ਖੇਡ ਰਹੇ ਨੇ ਉਹ ਤਾਂ ਆਫ ਦਾ ਲਾਜ਼ ਆਫ ਦਾ ਗੇਮ, ਇਹ ਇਵੇਂ ਦੀਆਂ ਬਿਆਨਬਾਜ਼ੀਆਂ ਤੁਸੀਂ ਇੱਕ ਗੁਆਂਢੀ ਮੁਲਕ ਜਾਂ ਉਹਦੀ ਹੋਂਦ ਮਿਟਾ ਦਿਆਂਗੇ, ਉਹਦਾ ਇਹ ਕਰ ਦਿਆਂਗੇ, ਇਹ ਤਾਂ ਨਾਜ਼ੀਆਂ ਦੀ ਔਰ ਆਟੋਕਰੈਟਸ ਦੀ ਲੈਂਗੁਏਜ ਹੈ। ਔਰ ਅਸੀਂ ਸਮਝਦੇ ਹਾਂ ਵੀ ਬਿਲਕੁਲ ਇਸੇ ਲਾਈਨ ਦੇ ਉੱਤੇ ਪਾਕਿਸਤਾਨ ਦੀ ਜਿਹੜੀ ਇੰਟਰ ਸਰਵਿਸ ਪਬਲਿਕ ਰਿਲੇਸ਼ਨ ਹੈ, ਉਹਨਾਂ ਨੇ ਇਸ ਦੇ ਉੱਤੇ ਵੀ ਬਿਲਕੁਲ ਬੈਲੈਂਸਡ ਹੈ ਬਟ ਫਰਮ ਉਹਨਾਂ ਦਾ ਜਿਹੜਾ ਬਿਆਨ ਆਇਆ ਇਸ PR ਦਾ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਪਹਿਲਾਂ ਵੀ ਜਿਹੜੀ ਭਾਰਤ ਦਾ ਐਗਰੈਸਿਵ ਰੋਲ ਸੀ, ਐਗਰੈਸਿਵ ਐਟੀਟਿਊਡ ਸੀ, ਉਸ ਨੇ 2 ਐਟੋਮਿਕ ਪਾਵਰਸ ਨੂੰ, 2 ਜੌਹਰੀ ਤਾਕਤਾਂ ਨੂੰ, ਨਿਊਕਲੀਅਰ ਪਾਵਰਸ ਨੂੰ ਜੰਗ ਦੇ ਕਗਾਰ ਤੇ ਲਿਆ ਕੇ ਖੜਾ ਕਰ ਦਿੱਤਾ ਸੀ। ਤੇ ਨਾਲ ਉਹਨਾਂ ਨੇ ਫਿਰ ਸੈਟੀਅਰ ਵੀ ਕੀਤਾ। ਉਹਨਾਂ ਨੇ ਕਿਹਾ ਵੀ ਹੁਣ ਇਹਨਾਂ ਮਹੀਨਿਆਂ 'ਚ ਸ਼ਾਇਦ ਭਾਰਤ ਜਿਹੜਾ ਹੈ ਆਪਣੇ ਲੜਾਕੂ ਜਹਾਜ਼ਾਂ ਦੇ ਮਲਬੇ ਨੂੰ ਭੁੱਲ ਗਿਆ। ਇਹ ਇੱਕ ਸੈਟੀਅਰ ਹੈ, ਵਿਅੰਗ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਉਹਨਾਂ ਨੇ ਭਾਰਤੀ ਡਿਫੈਂਸ ਮਿਨਿਸਟਰ ਤੇ ਉਹਨਾਂ ਦੇ ਫੌਜੀ ਚੀਫ ਔਰ ਹਵਾਈ ਚੀਫ ਨੂੰ ਵੀ ਉਹਨਾਂ ਨੇ ਤਾੜਨਾ ਕੀਤੀ ਹੈ ਕਿ ਵੀ ਇਹ ਜਿਹੜੇ ਤੁਹਾਡੇ ਭੜਕਾਊ ਬਿਆਨ ਨੇ ਇਹ ਫਿਊਚਰ ਦੇ ਵਿੱਚ ਵੱਡੇ ਪੈਮਾਨੇ ਤੇ ਤਬਾਹੀ ਦਾ ਕਾਰਨ ਬਣ ਸਕਦੇ ਨੇ, ਕਿ ਜੋ ਤੁਸੀਂ ਗੱਲਾਂ ਕਰ ਰਹੇ ਹੋ ਇਹ ਤਬਾਹੀ ਦੀਆਂ ਨਿਸ਼ਾਨੀਆਂ ਨੇ। ਔਰ ਉਹਨਾਂ ਨੇ ਨਾਲ ਹੀ ਕਿਹਾ ਕਿ ਜੇ ਤੁਸੀਂ ਕੋਈ ਵੀ ਇਸ ਕਿਸਮ ਦੀ ਦਿਲਬਦੀ ਕੀਤੀ ਤੇ ਪਾਕਿਸਤਾਨ ਪਿੱਛੇ ਨਹੀਂ ਰਹੇਗਾ, ਅਸੀਂ ਬਿਨਾਂ ਕਿਸੇ ਹਿਚਕਿਚਾਹਟ ਦੇ ਇਸ ਦਾ ਕਰਾਰਾ ਜਵਾਬ ਦੇਵਾਂਗੇ। ਔਰ ਇੱਕ ਜਿਹੜੀ ਉਹਨਾਂ ਨੇ ਹੋਰ ਵੇਲਡ ਵਾਰ, ਕਿਉਂਕਿ ਉਹਨਾਂ ਦਾ ਇਹ ਹੈ ਕਿ ਵੀ ਇਹ ਇਕੱਲਾ ਇਹ ਨਾ ਸਮਝੋ ਕਿ ਵੀ ਹੁਣ ਤਾਂ ਪੰਜਾਬ ਜਾਂ ਨਾਲ ਲੱਗਦੇ ਤੱਕ ਹੀ ਮਹਿਦੂਦ ਰਿਹਾ, ਕਿ ਵੀ ਸਾਡੇ ਕੋਲ ਹੁਣ ਕੈਪੇਬਿਲਿਟੀ ਹੈਗੀ ਹੈ ਭਾਰਤ ਦੇ ਹਰ ਕੋਨੇ ਤੱਕ ਪਹੁੰਚ ਕਰਨ ਦਾ। ਔਰ ਇਹਦੇ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਸਟੇਟ ਆਫ ਦਾ ਆਰਟ ਉਹਨਾਂ ਦਾ ਮਿਸਲ ਡਿਲੀਵਰੀ ਸਿਸਟਮ ਹੈ, ਜਿਹੜਾ ਹਾਲਾਂ ਭਾਰਤ ਨੂੰ ਬਹੁਤ ਹੁੰਦਾ ਸੀ ਜੀ ਸਾਡੀ ਬੜੀ ਸਟ੍ਰੈਟੇਜਿਕ ਡੈਪਥ ਹੈ 3000 ਮੀਲ ਦੀ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ, ਪਾਕਿਸਤਾਨ ਤਾਂ 250 ਮੀਲ ਨਹੀਂ ਹੈ। ਪਰ ਜਦੋਂ ਹੁਣ ਪਾਕਿਸਤਾਨ ਨੇ ਆਪਣੀਆਂ ਮਿਸਲ ਸਿਸਟਮ, ਡਿਲੀਵਰੀ ਸਿਸਟਮ, ਸਟੇਟ ਆਫ ਦਾ ਆਰਟ, ਇਹ ਜਿਹੜੇ ਸਵੀਡਨ ਬੇਸ ਜਾਂ ਦੂਸਰੇ ਜਿਹੜੇ ਇਹਨਾਂ ਦੇ ਜਿਹੜੇ ਅੱਖ ਰੱਖਦੇ ਨੇ ਵੀ ਕਿਹਦੇ ਕੋਲ ਕਿੰਨਾ ਨਿਊਕਲੀਅਰ ਜ਼ਖੀਰਾ ਹੈ, ਕਿਹਦਾ ਕੀ, ਉਹਨਾਂ ਦਾ ਵੀ ਮੰਨਣਾ ਹੈ। ਪਾਕਿਸਤਾਨ ਦੇ ਕੋਲ ਨੰਬਰ ਵੀ ਜ਼ਿਆਦਾ ਹੈ ਉਹਨਾਂ ਦੀਆਂ ਨਿਊਕਲੀਅਰ ਟਿਪਡ ਮਿਸਲਸ ਦਾ, ਔਰ ਡਿਲੀਵਰੀ ਸਿਸਟਮ ਵੀ ਉਹਨਾਂ ਦਾ ਬੈਟਰ ਹੈ, ਬੈਸਟ ਹੈ, ਜਿਹਦੇ 'ਚ ਉਹਨਾਂ ਨੇ ਚੀਨ ਦੇ ਵੀ ਮਦਦ ਲਈ, ਨਾਰਥ ਕੋਰੀਆ ਦੇ ਵੀ ਲਈ, ਔਰ ਉਹਨਾਂ ਦੇ ਆਪਣੇ ਸਾਇੰਟਿਸਟ ਨੇ ਵੀ। ਉਹਨਾਂ ਨੇ ਕਿਹਾ ਵੀ ਸਾਡੇ ਜਿਹੜੀ ਫੌਜ ਦੇ ਕੋਲ ਦੁਸ਼ਮਣ ਦੇ ਇਲਾਕੇ ਦੇ ਹਰ ਕੋਨੇ ਤੱਕ ਲੜਾਈ ਲੜਨ ਦੀ ਕੈਪੇਬਿਲਿਟੀ ਹੈ ਔਰ ਡਿਟਰਮੀਨੇਸ਼ਨ ਹੈ। ਜਿੱਥੋਂ ਤੱਕ ਪਾਕਿਸਤਾਨ ਨੂੰ ਨਕਸ਼ੇ ਤੋਂ ਮਿਟਾ ਦੇਣ ਦੀ ਗੱਲ ਹੈ, ਭਾਰਤ ਨੂੰ ਇਹ ਬਿਲਕੁਲ ਕਲੀਅਰ ਹੋਣਾ ਚਾਹੀਦਾ ਹੈ ਕਿ ਜੇ ਕੋਈ ਐਸੀ ਹਾਲਤ ਹੋਈ ਤੇ ਫਿਰ ਹਮ ਤੋਂ ਡੂਬੇ ਸਨਮ ਤੁਮਕੋ ਵੀ ਲੈ ਡੂਬेंगे, ਫਿਰ ਅਸੀਂ ਤੁਹਾਨੂੰ ਵੀ ਨਹੀਂ ਛੱਡਦੇ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਪਾਕਿਸਤਾਨ ਦਾ ਫਿਰ ਵੀ ਮੇਸ਼ਰਡ ਰਿਸਪੌਂਸ ਹੈ, ਕਿਉਂਕਿ ਜੇ ਤੁਸੀਂ ਬਿਲਕੁਲ ਨਹੀਂ ਬੋਲਦੇ ਇਹਦਾ ਮਤਲਬ ਹੁੰਦਾ ਵੀ ਪਤਾ ਨਹੀਂ ਤੁਸੀਂ ਡਰ ਗਏ ਹੋ ਜਾਂ ਦੂਸਰੇ। ਸੋ ਅਸੀਂ ਨਾਲ ਖੜੇ ਹਾਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ, ਕਿਉਂਕਿ ਇਹ ਜਿਹੜੇ ਭੂਤਰੇ ਹੋਏ ਬ੍ਰਾਹਮਣਵਾਦੀ ਨੇ ਇਹ ਤਬਾਹੀ ਦੀਆਂ ਗੱਲਾਂ ਕਰ ਰਹੇ ਨੇ। ਔਰ ਕੋਈ ਵੀ ਜੰਗ ਜਿਹੜੀ ਹੈ ਇਹ ਕੋਈ ਫੁੱਲ ਝੜੀਆਂ ਦਾ ਜਾਂ ਕੋਈ ਇਹ, ਹਾਲਾਂ ਇਹੀ ਮੋਦੀ ਨੇ ਇੱਕ ਸਟੇਜ ਦੇ ਉੱਤੇ ਇਹਨਾਂ ਦੇ ਲਈ ਪਤਾ ਨਹੀਂ, ਜਾਂ ਤਾਂ ਇਹਨਾਂ ਨੂੰ ਬਿਲਕੁਲ ਅਕਲ ਨਹੀਂ ਹੈ ਜਾਂ ਪਤਾ ਹੀ ਨਹੀਂ ਹੈ ਵੀ ਇਹ ਕੀ ਗੱਲਾਂ ਕੀ ਕਰ ਰਹੇ ਨੇ, ਤੇ ਜੇ ਨਿਊਕਲੀਅਰ ਵਾਰ ਤੱਕ ਗੱਲ ਪਹੁੰਚਦੀ ਹੈ ਤੇ ਉਹਦੀ ਕੀ ਤਬਾਹੀ ਹੋਏਗੀ। ਕਿਉਂਕਿ ਇਹ ਤਾਂ ਆਪਣੇ ਝੂਠੇ ਹਿੰਦੂਤਵਾ ਦੇ ਪ੍ਰਾਈਡ 'ਚ ਜਿਉਂਦੇ ਨੇ। ਇਹਨਾਂ ਨੂੰ ਘੱਟੋ ਘੱਟ ਹੀਰੋਸ਼ੀਮਾ ਨਾਗਾਸਾਕੀ ਦਾ ਗੇੜਾ ਜ਼ਰੂਰ ਇਹਨਾਂ ਹਿੰਦੂਤਵੀਆਂ ਨੂੰ ਲਾ ਲੈਣਾ ਚਾਹੀਦਾ ਹੈ ਦੇਖਣ ਦੇ ਲਈ ਕਿ ਜੇ ਇਸ ਕਿਸਮ ਦਾ ਕੁਝ ਹੋਇਆ ਤਾਂ ਫਿਰ ਇਸ ਦਾ ਮਤਲਬ ਕੀ ਹੋਏਗਾ। ਜੀ ਰਾਸਾ ਬਿਲਕੁਲ। ਸੋ ਇੱਥੇ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।